ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜਨਗੇ ਮੈਂਟੂ ਗੁਰਸਰੀਆ ਜੀ। ਦੱਸਣਗੇ ਕਿ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਕੀ ਕੁਛ ਚੱਲ ਰਿਹਾ ਹੈ, ਕੀ ਹਲਚਲਾਂ ਪੈਦਾ ਹੋਈਆਂ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪੋਂਸਰ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਕ੍ਰਿਸ਼ਨ ਧਨੋਤਾ ਜੀ ਜੁਬਾ ਸਿਟੀ ਤੋਂ, ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋ ਜੀ, ਸਰਬਜੀਤ ਸਿੰਘ ਪਾਸੀ ਐਟਵਾਟਰ, ਸੁੱਚਾ ਸਿੰਘ ਜੀ ਫਰੈਜ਼ਨੋ, ਤਾਰਾ ਸਿੰਘ ਜੀ ਫਰੈਜ਼ਨੋ, ਰਜਿੰਦਰ ਸਿੰਘ ਜੀ ਚੌਹਾਨ ਬੇਕਰਸਫੀਲਡ। ਬਹੁਤ ਬਹੁਤ ਇਹਨਾਂ ਦੇ ਧੰਨਵਾਦੀ, ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਮੈਂਟੂ ਗੁਰਸਰੀਆ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਜੀ ਸ਼ੁਕਰੀਆ ਜੀ, ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਮੈਂਟੂ ਜੀ, ਸਭ ਤੋਂ ਪਹਿਲਾਂ ਆਪਾਂ ਖਬਰ ਕਰਦੇ ਹਾਂ ਗੁਰਮੇਹਰ ਕੌਰ ਦਿੱਲੀ ਤੋਂ ਪੰਜਾਬ ਪਰਤੀ ਹੋ ਤੇ ਗੁਰਮੇਹਰ ਨੇ ਖੁਦ ਨੂੰ ਕੈਂਪੇਨ ਤੋਂ ਵੱਖ ਕੀਤਾ ਤੇ ਉਧਰ ਬਲਾਤਕਾਰ ਦੀਆਂ ਧਮਕੀਆਂ ਦੇਣ ਦੇ ਮਾਮਲੇ 'ਚ FIR ਦਰਜ ਹੋਈ। ਜੀ FIR ਦਰਜ ਕਰ ਲਈ ਗਈ ਆ ਉਸ ਮਾਮਲੇ 'ਚ ਜਿਹੜੀ ਇਹਨਾਂ ਨੇ ਧਮਕੀ ਦਿੱਤੀ ਸੀਗੀ। ਵੈਸੇ ਉਹ ਧਮਕੀ ਜਿਹੜੀ ਹੈ ਉਹ ਸੋਸ਼ਲ ਮੀਡੀਆ ਤੇ ਆਈ ਹੈ, ਇਸ ਕਰਕੇ ਅਣਪਛਾਤੇ ਵਿਅਕਤੀਆਂ ਤੇ ਉਹ ਧਮਕੀ ਦਾ ਜਿਹੜਾ ਮਾਮਲਾ ਦਰਜ ਕੀਤਾ ਗਿਆ, ਬਲਾਤਕਾਰ ਦੀ ਧਮਕੀ, ਜਾਨੋਂ ਮਾਰਨ ਦੀ ਧਮਕੀ, ਉਹ ਸਭ ਕੁਛ ਇਸ ਕਰਕੇ ਕੀਤਾ ਗਿਆ ਕਿਉਂਕਿ ਦੇਸ਼ ਦੇ ਵਿੱਚੋਂ ਇੱਕ ਵਰਗ ਹੈ ਜਿਹੜਾ ਬਹੁਤ ਸ਼ਿੱਦਤ ਦੇ ਨਾਲ ਇਹ ਮੰਗ ਕਰਦਾ ਪਿਆ ਸੀਗਾ ਕਿ ਗਲਤ ਹੋਇਆ। ਕਿਸੇ ਵੀ ਕੁੜੀ ਨੇ ਜੇ ਬੋਲਣ ਦੀ ਹਿੰਮਤ ਵਿਖਾਈ ਹੈ ਤੇ ਤੁਸੀਂ ਉਹਦੀ ਕਦਰਦਾਨੀ ਕਰਨ ਦੀ ਥਾਂ ਤੇ ਇਸ ਤਰ੍ਹਾਂ ਦੀ ਨੁਕਤਾਚੀਨੀ ਕਰਦੇ ਪਏ, ਉਹ ਗਲਤ ਆ। ਸੋ ਇਸ ਕਰਕੇ ਇਹਨਾਂ ਨੂੰ ਇਹ ਕਦਮ ਜਿਹੜਾ ਚੁੱਕਣਾ ਪਿਆ, ਦਿੱਲੀ ਪੁਲਿਸ ਨੂੰ ਮੁਕੱਦਮਾ ਦਰਜ ਕਰਨਾ ਪਿਆ। ਦੂਜੇ ਪਾਸੇ ਅੱਜ ਕਿਉਂਕਿ ਦਿੱਲੀ ਯੂਨੀਵਰਸਿਟੀ ਦੇ ਵਿੱਚੋਂ ਮਾਰਚ ਨਿਕਲਣਾ ਸੀਗਾ, ਗੁਰਮੇਹਰ ਕੌਰ ਵੱਲੋਂ ਜਿਹੜੀ ਕੰਪੇਨ ਸ਼ੁਰੂ ਕੀਤੀ ਗਈ ਸੀਗੀ, ABVP ਦਾ ਜੋ ਧੱਕਾ ਹੈ ਉਹਨੂੰ ਮੁੱਖ ਰੱਖ ਕੇ ਉਹ ਜਲੂਸ ਕੱਢਣਾ ਸੀਗਾ, ਪਰ ਇਹ ਉਸ ਜਲੂਸ ਤੋਂ ਐਨ ਪਹਿਲਾਂ ਆਪਣੇ ਆਪ ਨੂੰ ਕੰਪੇਨ ਤੋਂ ਵੱਖ ਕਰ ਆਈ ਔਰ ਇਹਨੇ ਟਵੀਟ ਕਰਕੇ ਕਹਿ ਦਿੱਤਾ ਗੁਰਮੇਹਰ ਕੌਰ ਨੇ ਕਿ ਮੈਂ ਜੋ ਕਰਨਾ ਸੀ ਕਰ ਦਿੱਤਾ, ਮੈਂ ਜੋ ਆਪਣੀ ਆਤਮਾ ਦੀ ਆਵਾਜ਼ ਸੀ ਉਹਦੇ ਮੁਤਾਬਕ ਕੰਮ ਕੀਤਾ ਤੇ ਹੁਣ ਮੈਂ ਇਸ ਕੰਪੇਨ ਤੋਂ ਆਪਣੇ ਆਪ ਨੂੰ ਵੱਖ ਕਰਦੀ ਹਾਂ ਤੇ ਮੈਨੂੰ ਇਕੱਲੀ ਨੂੰ ਛੱਡ ਦਿੱਤਾ ਜਾਵੇ। ਸੋ ਇਹ ਇਹਨਾਂ ਕਹਿ ਕੇ ਤੇ ਜਲੰਧਰ ਪਰਤਾ ਹੀ ਹੈ। ਇਹਦੇ ਦਾਦਾ ਜੀ ਹੈ ਜਿਹੜੇ ਕਮਲਜੀਤ ਸਿੰਘ, ਉਹ ਵੀ ਸਾਹਮਣੇ ਆਏ। ਉਹਨੇ ਆਖਿਆ ਕਿ ਠੀਕ ਆ, ਜੋ ਬੱਚੀ ਨੇ ਬਿਆਨ ਦੇ ਦਿੱਤਾ, ਇਹਦੇ ਤੇ ਰਾਜਨੀਤੀ ਨਹੀਂ ਕਰਨੀ ਚਾਹੀਦੀ, ਹੁਣ ਛੱਡ ਦੇਣਾ ਚਾਹੀਦਾ। ਤੇ ਨਾਲ ਉਹਨੇ ਅਪੀਲ ਕੀਤੀ ਹੈ ਕਿ ਜੋ ਕੁਛ ਪੰਜਾਬ ਦੀ ਯੂਨੀਵਰਸਿਟੀ ਦੇ ਵਿੱਚ ਵੀ ਹੋਇਆ, ਚੰਡੀਗੜ੍ਹ, ਇਹ ਜੋ ਵਾਪਰਦੀਆਂ ਪਈਆਂ ਘਟਨਾਵਾਂ, ਇਹਨਾਂ ਤੇ ਅੱਖ ਰੱਖ ਕੇ ਇਹਨਾਂ ਨੂੰ ਇਹ ਵੱਡੀਆਂ ਘਟਨਾਵਾਂ ਦੇ ਵਿੱਚ ਤਬਦੀਲ ਹੋਣ ਤੋਂ ਰੋਕਿਆ ਜਾਣਾ ਚਾਹੀਦਾ ਹੈ। ਸੋ ਦੂਜੇ ਪਾਸੇ ਜਿਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਹੈ, ਉਹ ਤੋਂ ਇੱਕ ਚੀਜ਼ ਤੇ ਸਾਫ਼ ਹੁੰਦੀ ਹੈ ਕਿ ਦੇਖੋ ਗੁਰਮੇਹਰ ਕੌਰ ਨੇ ਬੇਸ਼ੱਕ ਇੱਕ ਬਹੁਤ ਵੱਡੀ ਲਹਿਰ ਬਣਾ ਦਿੱਤੀ ਹੈ ਔਰ ਮੇਰੇ ਖਿਆਲ ਦੇ ਨਾਲ ਇਹ ਵੀ ਇੱਕ ਸੰਦੇਸ਼ ਦੇ ਦਿੱਤਾ, ਸੁਨੇਹਾ ਦੇ ਦਿੱਤਾ ਹੈ ਕਿ ਇਸ ਸਮੇਂ ਜ਼ਮਾਨਾ ਜਿਹੜਾ ਉਹ ਹਥਿਆਰਾਂ ਨਾਲ, ਤਲਵਾਰਾਂ ਨਾਲ ਲੜਨ ਦਾ ਨਹੀਂ, ਹਰਫਾਂ ਨਾਲ ਲੜਨ ਦਾ। ਉਹਦੀ ਪਾਈ ਇੱਕ ਪੋਸਟ ਨੇ ਦੇਖੋ ਪੂਰੇ ਮੁਲਕ ਦੇ ਵਿੱਚ ਤਰਥੱਲੀ ਮਚਾ ਦਿੱਤੀ। ਦੂਜੇ ਨੰਬਰ ਤੇ ਜਿਹੜੀ ਗੱਲ ਆ ਕਿ ਇੱਕ ਚੀਜ਼ ਹੋਰ ਸਾਫ਼ ਹੋ ਗਈ ਇਸੇ ਰੌਲੇ ਰੱਪੇ ਦੇ ਵਿੱਚੋਂ ਕਿ ਸਾਡੇ ਮੁਲਕ ਦੇ ਵਿੱਚ ਅੰਨੇ ਲੋਕ ਹੈ ਜਿਹੜੇ ਉਹ ਬੇੜਾ ਗਰਕ ਕਰਨ ਦੇ ਵਿੱਚ ਪੂਰਾ ਯੋਗਦਾਨ ਪਾਉਂਦੇ ਆ। ਅੰਨੇ ਲੋਕ ਕੌਣ ਆ? ਅੰਨੇ ਲੋਕ ਅਨਪੜ੍ਹ ਨਹੀਂ ਹੈ, ਪੜ੍ਹੇ ਲਿਖੇ ਵੀ ਆ, ਸੈਲੀਬ੍ਰਿਟੀ ਵੀ ਆ। ਔਰ ਇੱਥੋਂ ਤੱਕ ਕਿ ਸਾਡਾ ਤੇ ਜਿਹੜਾ ਕੇਂਦਰੀ ਗ੍ਰਹਿ ਰਾਜ ਮੰਤਰੀ ਆ ਕਿਰਨ ਰਿਜੀਜੂ, ਉਹਨੇ ਵੀ ਬਹੁਤ ਬੇਵਕੂਫਾਨਾ ਜਿਹੜੇ ਬਿਆਨ ਦਿੱਤੇ ਆ। ਉਹਨੇ ਇੱਥੋਂ ਤੱਕ ਕਹਿ ਦਿੱਤਾ ਕਿ ਸਮਝ ਨਹੀਂ ਆਉਂਦੀ ਕੁੜੀ ਦੇ ਦਿਮਾਗ 'ਚ ਗੰਦਗੀ ਕੌਣ ਭਰਦਾ ਪਿਆ। ਤੇ ਲੋਕੀ ਕਹਿੰਦੇ ਕਿ ਕੁੜੀ ਦਾ ਤਾਂ ਪਤਾ ਨਹੀਂ, ਪਰ ਤੇਰੇ ਦਿਮਾਗ 'ਚ ਕੌਣ ਗੰਦਗੀ ਭਰਦਾ ਪਿਆ ਇਹ ਸਾਰਿਆਂ ਨੂੰ ਪਤਾ। ਫਿਰ ਇੱਥੇ ਨਹੀਂ ਰੁਕਿਆ, ਇੱਕ ਇਹਨਾਂ ਦਾ MP ਆ ਪ੍ਰਤਾਪ ਸਿਮਾ, ਉਹ ਕਹਿ ਗਿਆ ਜੀ ਇੱਥੇ ਦਾਊਦ ਦੀ ਬੇਟੀ ਆ। ਸੋ ਉਹਦੀ ਤੁਲਨਾ ਜਿਹੜਾ ਕਿ ਇਸ ਮੁਲਕ ਲਈ ਸ਼ਹੀਦ ਹੋਇਆ, ਤੁਲਨਾ ਦਾਊਦ ਨਾਲ ਕਰਨੀ ਕਿੱਥੋਂ ਦੀ ਸਿਆਣਪ ਆ। ਔਰ ਕਿਰਨ ਰਿਜੀਜੂ ਹੈ ਜਿਹੜਾ ਫਿਰ ਅੱਜ ਬੋਲਿਆ, ਕਹਿੰਦਾ ਇਸ ਕੁੜੀ ਦੀਆਂ ਹਰਕਤਾਂ ਵੇਖ ਕੇ ਤੇ ਇਹ ਸ਼ਹੀਦ ਦੀ ਆਤਮਾ ਜਿਹੜੀ ਰੋਂਦੀ ਹੋਏਗੀ। ਫਿਰ ਜਦੋਂ ਲੋਕਾਂ ਨੇ ਬਹੁਤ ਵੱਡੇ ਪੱਧਰ ਤੇ ਵਿਰੋਧ ਕੀਤਾ ਤੇ ਮੁੜ ਕੇ ਚੁੱਪ ਕਰ ਗਿਆ, ਕਹਿੰਦਾ ਜੀ ਹੁਣ ਮੈਂ ਇਸ ਗੱਲ ਤੇ ਬੋਲਣਾ, ਹੁਣ ਨਹੀਂ ਮੈਂ ਇਸ ਗੱਲ ਤੇ ਕੋਈ ਟਿੱਪਣੀ ਕਰਨੀ। ਪਰ ਉਦੋਂ ਤੱਕ ਉਹ ਬਹੁਤ ਕੁਛ ਕਰ ਚੁੱਕਾ ਸੀ। ਪਰ ਜਿਸ ਤਰੀਕੇ ਨਾਲ ਇਹਨਾਂ ਚੀਜ਼ਾਂ ਨੂੰ ਜਾਇਜ਼ ਠਹਿਰਾਇਆ ਗਿਆ, ਜਸਟੀਫਾਈਡ ਕੀਤਾ ਗਿਆ ਸਿਰਫ ਤੇ ਸਿਰਫ ਅੰਨੀ ਰਾਸ਼ਟਰਵਾਦਤਾ ਦੇ ਨਾਂ ਤੇ, ਉਹ ਤੋਂ ਇੱਕ ਚੀਜ਼ ਸਾਫ਼ ਹੋ ਗਈ ਕਿ ਇਹ ਜਿਹੜੇ ਅੰਨੇ ਭਗਤ ਆ ਇਹਨਾਂ ਨੇ ਬੇੜਾ ਗਰਕ ਕੀਤਾ। ਕਿਉਂਕਿ ਚਾਹੇ ਉਹ ਅੰਨੇ ਭਗਤ ਕਿਸੇ ਸਿਆਸੀ ਤਨਜ਼ੀਮ ਦੇ ਭਗਤ ਹੋਣ, ਚਾਹੇ ਅੰਨੀ ਰਾਸ਼ਟਰਵਾਦਤਾ ਦੇ ਭਗਤ ਹੋਣ, ਜਦੋਂ ਉਹਨਾਂ ਨੇ ਗਲਤ ਨੂੰ ਗਲਤ ਕਹਿਣਾ ਹੀ ਨਹੀਂ,
ਤੇ ਜੇ ਕੋਈ ਗਲਤ ਨੂੰ ਗਲਤ ਕਹਿੰਦਾ ਉਹਨੂੰ ਸਹੀ ਮੰਨਣਾ ਹੀ ਨਹੀਂ ਤੇ ਫਿਰ ਆਪੇ ਇਸ ਮੁਲਕ ਦਾ ਜਿਹੜਾ ਬੇੜਾ ਗਰਕ ਹੋਣਾ ਹੀ ਆ। ਕੋਈ ਸਿਆਸੀ ਪਾਰਟੀ ਹੈ ਜਿਹੜੀ ਉਹ ਜਨਤਾ ਦੇ ਭਾਵੇਂ ਫੁੱਲ ਚੁੱਕ ਦੇਵੇ, ਇਹਨਾਂ ਨੇ ਉਸ ਫੁੱਲ ਚੁਗਿਆਂ ਤੇ ਵੀ ਫੁੱਲ ਚੜਾ ਦੇਣੇ ਕਿ ਨਹੀਂ ਜੀ ਇਹਨਾਂ ਨੇ ਸਭ ਕੁਝ ਸਹੀ ਕੀਤਾ। ਸੋ ਇਹ ਇੱਕ ਬਹਿਸ ਜਿਹੜੀ ਆ, ਔਰ ਜਿਸ ਤਰੀਕੇ ਨਾਲ ਯੂਥ ਦੇ ਵਿੱਚੋਂ ਰਿਐਕਸ਼ਨ ਆਇਆ ਇਹਨਾਂ ਚੀਜ਼ਾਂ ਦਾ ਕਿ ਭਾਈ ਬੋਲਣ ਦੀ ਆਜ਼ਾਦੀ ਤੇ ਸਾਨੂੰ ਘੱਟੋ ਘੱਟ ਦਿਓ, ਤਾਂ ਇਹਦੇ ਤੋਂ ਇੱਕ ਚੀਜ਼ ਸਾਫ਼ ਹੋ ਗਈ ਹੈ ਕਿ ਹਾਲੇ ਤੱਕ ਵਿਚਾਰਾਂ ਲਈ ਇੱਥੇ ਜਗ੍ਹਾ ਬੇਸ਼ੱਕ ਭੀੜੀ ਹੁੰਦੀ ਗਈ ਹੈ, ਪਰ ਇੰਨੀ ਵੀ ਭੀੜੀ ਨਹੀਂ ਹੋਈ ਕਿ ਇੱਥੇ ਬਿਲਕੁਲ ਲੋਕ ਬੋਲਣੋਂ ਇਹਨਾਂ ਦੇ ਡਰੋਂ ਬੋਲਣੋਂ ਚੁੱਪ ਕਰ ਜਾਣਗੇ, ਇਹਨਾਂ ਦੀ ਨੁਕਤਾਚੀਨੀ ਨਹੀਂ ਕਰਨਗੇ। ਇਹ ਕੰਮ ਮੇਰੇ ਖਿਆਲ ਦੇ ਨਾਲ ਅੱਗੇ ਸਗੋਂ ਜ਼ਿਆਦਾ ਚੱਲੇਗਾ। ਔਰ ਗੁਰਮੇਲ ਕੌਰ ਇੰਨੀ ਕੁ ਮਿਹਰ ਕਰ ਗਈ ਹੈ ਕਿ ਖੜੇ ਪਾਣੀਆਂ ਦੇ ਵਿੱਚ ਰਵਾਨਗੀ ਭਰ ਗਈ ਹੈ। ਅੱਗੇ ਲੋਕ ਡਰਦੇ ਸਨ, ਖਾਸ ਤੌਰ ਤੇ ਨੌਜਵਾਨ ਸੀਗੇ ਡਰਦੇ ਸਨ, ਪਰ ਜਿਸ ਤਰੀਕੇ ਨਾਲ ਅੱਜ ਦਿੱਲੀ ਦੀਆਂ ਸੜਕਾਂ ਤੇ ਉਤਰਿਆ ਨੌਜਵਾਨ, ਉਹ ਇੱਕ ਮਿਹਰ ਕਰ ਗਈ ਹੈ ਕਿ ਇਸ ਪਾਣੀ ਦੇ ਵਿੱਚ ਹਲਚਲ ਮਚਾ ਗਈ। ਔਰ ਇਹ ਚਰਚਾ ਚੱਲਣੀ ਚਾਹੀਦੀ ਹੈ ਕਿਉਂਕਿ ਜਿਸ ਮੁਲਕ ਦੇ ਵਿੱਚ ਵਿਚਾਰਾਂ ਲਈ ਥਾਂ ਨਹੀਂ ਬਚਦੀ ਫਿਰ ਉਹਦੇ ਲਈ ਫਿਰ ਉੱਥੇ ਤਲਵਾਰਾਂ ਲਈ ਥਾਂ ਖੁੱਲ ਜਾਂਦੀ ਹੈ। ਸੋ ਇਸ ਕਰਕੇ ਵਿਚਾਰਾਂ ਦੀ ਜਿਹੜੀ ਥਾਂ ਉਹ ਬਚਾਉਣ ਲਈ ਜ਼ਰੂਰੀ ਸੀ ਕੋਈ ਗੁਰਮੇਲ ਵਰਗੀ ਕੁੜੀ ਅੱਗੇ ਆਉਂਦੀ, ਔਰ ਉਹ ਆਈ ਹੈ ਤੇ ਸਾਨੂੰ ਸਾਰਿਆਂ ਨੂੰ ਸਵਾਗਤ ਕਰਨਾ ਚਾਹੀਦਾ, ਨਾ ਕਿ ਅੰਨੇ ਹੋ ਕੇ ਉਹਦਾ ਵਿਰੋਧ ਕਰਨਾ ਚਾਹੀਦਾ। ਹਾਂ, ਉਸ ਕੁੜੀ ਦੇ ਵਿਰੋਧ ਦੇ ਵਿੱਚ ਵੀ ਸ਼ਹੀਦਾਂ ਦੀਆਂ ਕੁੜੀਆਂ ਜਿਹੜੀਆਂ ਉਹ ਆਈਆਂ ਨੇ, ਸਾਹਮਣੇ ਆਈਆਂ, ਉਹਨਾਂ ਨੇ ਆਪਣੀਆਂ ਵੀਡੀਓਜ਼ ਪਾਈਆਂ ਨੇ, ਨੁਕਤਾਚੀਨੀ ਕੀਤੀ ਹੈ ਤੇ ਉਹਦਾ ਸਾਰਿਆਂ ਨੇ ਸਵਾਗਤ ਕੀਤਾ ਕਿ ਠੀਕ ਹੈ ਭਾਈ, ਉਹ ਆਪਣੀ ਗੱਲ ਕਹਿੰਦੀਆਂ, ਗੁਰਮੇਲ ਕੌਰ ਨੇ ਆਪਣੀ ਗੱਲ ਕਹੀ ਹੈ। ਸੋ ਆਪਣੀ ਗੱਲ ਕਹਿਣ ਦਾ ਆਪੋ ਆਪ ਨੂੰ ਅਧਿਕਾਰ ਹੈ ਜਿਹੜਾ ਹਰੇਕ ਨੂੰ ਰੱਖਣਾ ਚਾਹੀਦਾ, ਪਰ ਕਿਸੇ ਦੇ ਵਿਚਾਰਾਂ ਨੂੰ ਕਤਲ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਜੇ ਕਰਨਗੇ ਤੇ ਫਿਰ ਇਸ ਦੇਸ਼ ਨੂੰ ਇਹ ਅੰਨੀ ਗਲੀ ਦੇ ਵਿੱਚ ਹੀ ਵਾੜ ਦੇਣਗੇ, ਜਿੱਥੋਂ ਨਿਕਲਣਾ ਮੇਰੇ ਖਿਆਲ ਦੇ ਨਾਲ ਫਿਰ ਸੁਖਾਲਾ ਕੰਮ ਨਹੀਂ ਹੋਏਗਾ। ਬਿਲਕੁਲ, ਤੁਸੀਂ ਦਿਮਾਗ 'ਚ ਗੰਦਗੀ ਦੀ ਗੱਲ ਕੀਤੀ ਹੈ। ਵਾਕਿਆ ਇਹਨਾਂ ਦੇ ਦਿਮਾਗ ਦੀ ਗੰਦਗੀ ਆ। ਅਮਰੀਕਾ ਦੀਆਂ ਖਬਰਾਂ ਨੇ, ਪੋਸਟਾਂ ਨੇ ਜਾਂ ਇੱਥੇ ਦੇ ਨਿਊਜ਼ਪੇਪਰਾਂ ਨੇ ਵੀ ਇਹ ਖਬਰ ਨੂੰ ਕਵਰ ਕੀਤਾ ਆ ਕਿ ਕੀ ਕੁਛ ਉੱਥੇ ਹੋ ਰਿਹਾ। ਤੇ ਅੱਗੇ ਗੱਲ ਕਰਦੇ ਹਾਂ ਜੀ, ਮਹਾਮੰਡਲੇਸ਼ਵਰ ਸਚਿਦਾਨੰਦ ਠੱਗੀ ਦੇ ਕੇਸ 'ਚ ਗ੍ਰਿਫਤਾਰ। ਇਹਨਾਂ ਦਾ ਇਹ ਹਾਲ ਹੈ, ਇਕੱਠਾ ਕਰਕੇ ਆਪ ਸਮਾਨ ਲੋਕਾਂ ਨੂੰ ਦਿੰਦੇ ਬ੍ਰਹਮ ਗਿਆਨ। ਇਹ ਸਚਿਦਾਨੰਦ ਹੈ ਜਿਹੜਾ ਮਹਾਮੰਡਲੇਸ਼ਵਰ ਬਣਨ ਤੋਂ ਪਹਿਲਾਂ ਇਹ ਰੀਅਲ ਅਸਟੇਟ ਦਾ ਕਾਰੋਬਾਰੀ ਸੀ। ਹੁਣ ਵੀ ਤਾਂ ਵੈਸੇ ਕਾਰੋਬਾਰੀ ਆ, ਹੁਣ ਕਿਹੜਾ ਕੋਈ ਬਹੁਤਾ ਫਰਕ ਪੈ ਗਿਆ, ਪਰ ਇਹਨਾਂ ਕਿ ਪਹਿਲਾਂ ਇਹ ਪੂਰਾ ਲਾਇਸੈਂਸੀ ਕਾਰੋਬਾਰੀ ਸੀ, ਹੁਣ ਇਹ ਥੋੜੇ ਜਿਹੇ ਭਗਵੇਂ ਪਾ ਕੇ ਪਰਦੇ ਹੇਠਲਾ ਕਾਰੋਬਾਰੀ ਹੋ ਗਿਆ। ਅਸਲ ਦੇ ਵਿੱਚ ਇਹ ਸਚਿਨ ਦੱਤਾ ਨਾਂ ਦਾ ਪਹਿਲਾਂ ਕਾਰੋਬਾਰੀ ਹੁੰਦਾ ਸੀ, ਰੀਅਲ ਅਸਟੇਟ ਦਾ ਵੀ ਕੰਮ ਸੀ। ਔਰ ਕਮਾਲ ਦੀ ਗੱਲ ਤੇ ਇਹ ਆ ਕਿ ਜਦੋਂ ਇਹਨੇ ਸਾਦਗਿਰੀ ਅਪਣਾਈ, ਉਹ ਤੋਂ ਪਹਿਲਾਂ ਇਹਦਾ ਬੀਅਰ ਪੱਬ ਵੀ ਹੁੰਦਾ ਸੀ ਜਿਹਦੇ ਚ ਜਾਮ ਵੀ ਛਲਕਦੇ ਹੁੰਦੇ ਸਨ, ਹੋਰ ਵੀ ਕੁਛ ਬਹੁਤ ਕੁਛ ਹੁੰਦਾ ਹੋਏਗਾ। ਪਰ ਜਦੋਂ ਇਹ ਮਹਾਮੰਡਲੇਸ਼ਵਰ ਬਣਿਆ ਉੱਥੇ ਵੀ ਵਿਵਾਦ ਹੋ ਗਿਆ, ਉੱਥੇ ਵੀ ਰੌਲਾ ਪੈ ਗਿਆ। ਰੌਲਾ ਇਸ ਕਰਕੇ ਪੈ ਗਿਆ ਕਿ ਬਹੁਤ ਸਾਰੇ ਸਾਧੂਆਂ ਨੇ ਇਹ ਦੋਸ਼ ਲਾ ਦਿੱਤਾ ਕਿ ਇਹਨੇ ਮਹਾਮੰਡਲੇਸ਼ਵਰ ਦੀ ਜਿਹੜੀ ਪਦਵੀ ਆ ਉਹ ਪਾਈ ਨਹੀਂ, ਪੈਸੇ ਦੇ ਨਾਲ ਖਰੀਦੀ ਹੈ। ਮਹਾਮੰਡਲੇਸ਼ਵਰ ਦੀ ਪਦਵੀ ਇਹੋ ਜਿਹੀ ਹੈ ਜਿਸ ਤਰ੍ਹਾਂ ਸਿੱਖ ਧਰਮ ਦੇ ਵਿੱਚ ਜਥੇਦਾਰ ਆ ਜਾਂਦੇ ਆ, ਇਸ ਤਰ੍ਹਾਂ ਦੀ ਪਦਵੀ ਹੈ ਹਿੰਦੂ ਧਰਮ ਦੇ ਵਿੱਚ। ਸੋ ਇਸ ਪਦਵੀ ਤੇ ਵੀ ਰੌਲਾ ਪੈ ਗਿਆ। ਪਰ ਖੈਰ, ਕਿਉਂਕਿ ਇਹਦੇ ਨਾਲ ਬਹੁਤ ਸਾਰੇ ਸਿਆਸੀ ਲੋਕ ਵੀ ਜੁੜੇ ਸਨ ਤੇ ਬਹੁਤ ਸਾਰੇ ਇਹਦੇ ਨਾਲ ਸਾਧੂ ਵੀ ਸਹਿਮਤ ਸੀਗੇ, ਸੋ ਇਹਦਾ ਮਹਾਮੰਡਲੇਸ਼ਵਰ ਦਾ ਜਿਹੜਾ ਰੁਤਬਾ ਸੀ ਉਹ ਬਹਾਲ ਰਹਿ ਗਿਆ। ਪਰ ਕਿਉਂਕਿ ਜਦੋਂ ਇਹ ਸਾਧਗਿਰੀ ਦੇ ਵਿੱਚ ਆਇਆ ਸੀ, ਪਿੱਛੇ ਬਹੁਤ ਕੁਝ ਕਰਕੇ ਆਇਆ ਸੀ, ਇਹਨੇ ਬਹੁਤ ਦੁਨੀ ਦੇ ਪਹਾੜੇ ਪੜ੍ਹੇ ਸੀਗੇ, ਹੇਰ-ਫੇਰ ਕੀਤੀਆਂ ਸੀਗੀਆਂ, ਉਹ ਹੇਰਾ-ਫੇਰੀਆਂ ਵਾਲੇ ਮਾਮਲੇ ਜਿਹੜੇ ਉਹ ਪਹਿਲਾਂ ਤੇ ਬੰਦ ਪੈ ਰਹੇ, ਪਰ ਹੁਣ ਹੌਲੀ ਹੌਲੀ ਕਰਦੇ ਕਿਉਂਕਿ ਸਰਕਾਰਾਂ ਬਦਲਦੀਆਂ ਔਰ ਇਸੇ ਤਰ੍ਹਾਂ ਸਿਆਸੀ ਸਮੀਕਰਨ ਜਿਹੜੇ ਇਹਨਾਂ ਲੋਕਾਂ ਦੇ ਬਣਦੇ ਵਿਗੜਦੇ ਰਹਿੰਦੇ ਆ। ਸੋ ਉਹਨਾਂ ਦੇ ਮੱਦੇ ਨਜ਼ਰ ਇਹ ਕੇਸ ਜਿਹੜੇ ਫਿਰ ਇੱਕ ਦਰ ਇੱਕ ਖੁੱਲ੍ਹਦੇ ਗਏ। ਹੁਣ ਇਹਨੂੰ ਅੱਜ ਲਖਨਊ ਤੋਂ ਗ੍ਰਿਫਤਾਰ ਕਰ ਲਿਆ ਕਿਉਂਕਿ ਅਦਾਲਤ ਨੇ ਇਹਨੂੰ ਭਗੌੜਾ ਕਰਾ ਦਿੱਤਾ ਸੀ। ਇਹਨੇ ਕਈਆਂ ਦੇ ਨਾਲ ਜ਼ਮੀਨੀ ਕਾਰੋਬਾਰ ਦੇ ਵਿੱਚ ਠੱਗੀਆਂ ਮਾਰੀਆਂ ਹੋਈਆਂ ਸਨ, ਸੋ ਉਹਨਾਂ ਠੱਗੀਆਂ ਦੇ ਚੱਲਦੇ ਇਹਨੂੰ ਗ੍ਰਿਫਤਾਰ ਕਰ ਲਿਆ ਗਿਆ। ਉਤਰਾ ਵੈਸੇ ਸਾਧੂ ਪਹਿਲਾਂ ਨਹੀਂ ਜਿਹੜਾ ਗ੍ਰਿਫਤਾਰ ਹੋਇਆ ਹੋਵੇ। ਕੁਝ ਦਿਨ ਪਹਿਲਾਂ ਜਦੋਂ ਪੰਜਾਬ ਦੇ ਵਿੱਚ ਇਲੈਕਸ਼ਨ ਚੱਲਣ ਡਏ ਸਨ, ਉਸੇ ਦਰਮਿਆਨ ਇੱਕ ਗੁਜਰਾਤ ਤੋਂ ਖਬਰ ਆਈ ਸੀ ਕਿ ਉੱਥੇ ਇੱਕ ਸਾਧਵੀ ਫੜੀ ਗਈ। ਔਰ ਕਮਾਲ ਦੀ ਗੱਲ ਇਹ ਸੀ ਕਿ ਉਦੋਂ ਨੋਟਬੰਦੀ ਪੂਰੇ ਜਲੌ ਤੇ ਸੀ ਤੇ ਉਸ ਸਾਧਵੀ ਦੇ ਕੋਲੋਂ ਨਾਲੇ ਤੇ 2.5-3 ਕਰੋੜ ਦਾ ਸੋਨਾ ਫੜਿਆ ਗਿਆ, ਨਾਲੇ ਉਹਦੇ ਕੋਲੋਂ 2-3 ਕਰੋੜ ਰੁਪਈਆ ਨਗਦ ਫੜਿਆ ਗਿਆ, ਉਹ ਵੀ ਨਵੀਂ ਕਰੰਸੀ ਦਾ। ਤੇ ਬਾਅਦ ਚ ਪਤਾ ਲੱਗਾ ਕਿ ਇਹ ਸਾਧਵੀ ਇਹੋ ਜਿਹੀ ਹੈ, ਇਹਦੇ ਇੱਕ ਅਗਵਾ ਕਾਂਡ ਦੇ ਵਿੱਚ ਵੀ ਸ਼ਾਮਲ ਰਹੀ ਹੈ
ਬਾਅਦ ਦੇ ਵਿੱਚ ਸਾਧ ਵੀ ਬਣ ਗਈ। ਸੋ ਨਾਲ ਬੰਦੇ ਚੁੱਕਣ ਦਾ ਵੀ ਕੰਮ ਕਰੀ ਜਾਂਦੇ ਸੀ, ਨਾਲੇ ਮਾਲਾ ਫੇਰਨ ਦਾ ਵੀ ਕੰਮ ਕਰੀ ਜਾਂਦੇ ਸੀ। ਸੋ ਇੱਥੇ ਸਾਧੂਆਂ ਦਾ ਜਿਹੜਾ ਕੰਮ ਹੈ ਉਹ ਬਹੁਤ ਹੀ ਜ਼ਿਆਦਾ ਹੁਣ ਥੱਲੇ ਨੂੰ ਜਾਂਦਾ ਪਿਆ। ਇੱਕ ਸਾਧੂ ਦੀ ਤੇ ਸੈਕਸ ਟੇਪ ਹੀ ਆ ਗਈ ਸੀ, ਉਹਦੇ ਤੇ ਵੀ ਬਹੁਤ ਬਵਾਲ ਹੋਇਆ। ਬਾਅਦ ਦੇ ਵਿੱਚ ਉਹ ਵੀ ਅਖਾੜਿਆਂ ਦਾ ਹਾਲੇ ਤੱਕ ਵੀ ਪ੍ਰਧਾਨ ਬਣ ਕੇ ਮੋਹਰੀ ਬਣ ਕੇ ਤੁਰਿਆ ਫਿਰਦਾ। ਸੋ ਇਹ ਜਿਹੜੀ ਸਾਧਗਿਰੀ ਹੈ ਭਾਰਤ ਦੇ ਵਿੱਚ, ਇਹ ਵੀ ਹੁਣ ਸਾਧਗਿਰੀ ਹੈ ਜਿਹੜੀ ਉਹ ਦਾਗੀ ਜੀ ਹੋਈ ਪਈ ਹੈ। ਜਿਹੜੇ ਚੰਗੇ ਸਾਧੂ ਹੈ ਉਹਨਾਂ ਨੂੰ ਇਹੋ ਜਿਹੇ ਸਾਧੂ ਹੈ ਜਿਹੜੇ ਉਹ ਪਿਛਾ ਧੱਕ ਦਿੰਦੇ ਤੇ ਆਪ ਇਸੇ ਤਰ੍ਹਾਂ ਮਹਾਮੰਡਲੇਸ਼ਵਰ ਬਣ ਜਾਂਦੇ ਆ। ਹਾਲ ਇੱਥੇ ਬੁਰਾ ਹੋਇਆ ਪਿਆ, ਪਰ ਇਹ ਸਚੀਦਾਨੰਦ ਹੈ ਜਿਹੜਾ ਉਹ ਹੁਣ ਇੱਕ ਵਾਰ ਫੇਰ ਚਰਚਾ ਦੇ ਵਿੱਚ ਹੈ। ਜਦੋਂ ਮਹਾਮੰਡਲੇਸ਼ਵਰ ਬਣਿਆ ਸੀ ਉਦੋਂ ਬੜੀ ਇਹਦੀ ਚਰਚਾ ਹੋਈ ਸੀ, ਹੁਣ ਅੱਜ ਜੇਲ੍ਹ ਦੇ ਵਿੱਚ ਚੱਲਿਆ ਤੇ ਉੱਥੇ ਵੀ ਚਰਚਾ। ਪਰ ਇਹ ਖਾਣ ਪੀਣ ਜੋਗਾ ਆਪਦਾ ਜੁਗਾੜ ਕਰੀ ਬੈਠਾ, ਕਿਤੇ ਵੀ ਬਹਿ ਜਾਵੇ। ਉਹ ਜਿਵੇਂ ਕਹਿੰਦੇ ਨੇ ਕਿ ਮੂੰਹ ਦੇ ਲਹਿਰ ਬੈਰ ਤੇ ਹੱਥਾਂ ਦੀ ਹੜਤਾਲ। ਹੁਣ ਇਹਨੂੰ ਹੱਥਾਂ ਨਾਲ ਕੁਛ ਕਰਨ ਦੀ ਜ਼ਰੂਰਤ ਨਹੀਂ। ਸਾਧਗਿਰੀ 'ਚ ਵੀ ਬਹੁਤ ਕੁਛ ਘਟ ਗਿਆ ਤੇ ਸਾਧਗਿਰੀ ਤੋਂ ਪਹਿਲਾਂ ਵਾਲੇ ਕੰਮ 'ਚ ਵੀ ਬਹੁਤ ਕੁਛ ਬਣਾ ਗਿਆ। ਬਿਲਕੁਲ ਜੀ, ਅੰਦਰ ਵੀ ਇਹਨਾਂ ਦੀ ਵਾਹਵਾ ਸੇਵਾ ਹੁੰਦੀ ਹੈ। VIP ਕਲਚਰ ਜਿਹੜਾ ਹੈਗਾ ਆ ਉਹ ਜੇਲ੍ਹਾਂ ਦੇ ਅੰਦਰ ਵੀ ਹੈ। ਤਾਂ ਅੱਗੇ ਆਪਾਂ ਡੇਰਾ ਪ੍ਰੇਮੀਆਂ ਦੀ ਗੱਲ ਕਰਦੇ ਹਾਂ। ਪਿਓ ਪੁੱਤ ਕਤਲ ਕਰ ਦਿੱਤੇ ਗਏ ਸੀ, ਉਸ ਮਾਮਲੇ ਦੇ ਵਿੱਚ SIT ਦਾ ਗਠਨ ਕੀਤਾ ਗਿਆ। ਇਹ ਮਾਮਲਾ ਜਿਹੜਾ ਉੱਥੇ ਦਾ ਉੱਥੇ ਹੀ ਖਲੋਤਾ ਹੈ। 3 ਦਿਨ ਹੋ ਗਏ ਆ, ਇਸ ਮਾਮਲੇ ਦੇ ਵਿੱਚ ਬਿਲਕੁਲ ਵੀ ਕੋਈ ਰਵਾਨਗੀ ਨਹੀਂ ਆਈ। ਉਸੇ ਤਰੀਕੇ ਦੇ ਨਾਲ ਹੀ ਲਾਸ਼ਾਂ ਜਿਹੜੀਆਂ ਉਹ ਫਰੀਜ਼ਰ ਦੇ ਵਿੱਚ ਉਹਨਾਂ ਨੇ ਰੱਖੀਆਂ ਔਰ ਉਸੇ ਤਰ੍ਹਾਂ ਹੀ ਧਰਨਾ ਲਾ ਕੇ ਬੈਠੇ ਆ। ਲੁਧਿਆਣਾ ਮਲੇਰਕੋਟਲਾ ਸ਼ਾਹਰਾਹ ਜਿਹੜਾ ਉਹਨਾਂ ਨੇ ਰੋਕਿਆ ਹੋਇਆ ਔਰ ਬਹੁਤ ਵੱਡੇ ਪੱਧਰ ਤੇ ਉੱਥੇ ਪ੍ਰੇਮੀਆਂ ਦਾ ਜਿਹੜਾ ਹੋ ਰਿਹਾ। ਪੰਜਾਬ ਭਰ ਦੇ ਵਿੱਚੋਂ ਪ੍ਰੇਮੀ ਜਾ ਰਹੇ ਆ। ਬਾਹਰਲੇ ਜਿਹੜੇ ਨਾਲ ਲੱਗਦੇ ਰਾਜ ਆ ਹਰਿਆਣੇ ਵਰਗੇ, ਉੱਥੋਂ ਵੀ ਪ੍ਰੇਮੀ ਹੈ ਜਿਹੜੇ, ਉਹਨਾਂ ਦੀ ਵੀ ਆਮਦ ਹੋ ਰਹੀ ਆ। ਉੱਥੇ ਬਹੁਤ ਵੱਡਾ ਇਕੱਠ ਪ੍ਰੇਮੀਆਂ ਦਾ ਹੁੰਦਾ ਜਾ ਰਿਹਾ ਔਰ ਉਹ ਧਰਨਾ ਲਾ ਰਹੇ ਆ, ਧਰਨੇ ਤੇ ਨਿਰੰਤਰ ਬੈਠੇ ਆ। ਠੀਕ ਆ ਕਿ ਉਹ ਸ਼ਾਂਤਮਈ ਤਰੀਕੇ ਦੇ ਨਾਲ ਧਰਨਾ ਲਾ ਕੇ ਬੈਠੇ ਆਪਣੀ ਮੰਗ ਨੂੰ ਲੈ ਕੇ, ਪਰ ਬਾਈਬਲ ਦੇ ਵਿੱਚ ਵੀ ਤੇ ਇਸੇ ਤਰ੍ਹਾਂ ਸਿੱਖ ਸ਼ਾਂਤਮਈ ਧਰਨੇ ਤੇ ਬੈਠੇ ਸਨ। ਉਹਨਾਂ ਨੂੰ ਗੋਲੀ ਦਾ ਸ਼ਿਕਾਰ ਬਣਾ ਦਿੱਤਾ ਗਿਆ। ਉਹ ਵੀ ਤੇ ਇਹੋ ਜਿਹੀ ਮੰਗ ਨੂੰ ਲੈ ਕੇ ਬੈਠੇ ਸੀ ਕਿ ਸਾਨੂੰ ਇਨਸਾਫ ਦਿਓ। ਇੱਥੇ ਇਹ ਵੀ ਆਪਣੀ ਜਾਇਜ਼ ਮੰਗ ਨੂੰ ਲੈ ਕੇ ਬੈਠੇ ਔਰ ਅਸੀਂ ਕਹਿੰਦੇ ਕਿ ਇਹਨਾਂ ਦੀ ਮੰਗ ਹੈ ਜਿਹੜੀ ਪੂਰੀ ਹੋਣੀ ਚਾਹੀਦੀ ਹੈ। ਪਰ ਉਹਨਾਂ ਦੀ ਮੰਗ ਪੂਰੀ ਕਰਨ ਦੀ ਥਾਂ ਤੇ ਉਹਨਾਂ ਦੀ ਜਾਨ ਹੀ ਪੂਰੀ ਕਰ ਦਿੱਤੀ ਗਈ, ਉਹਨਾਂ ਦੀ ਜ਼ਿੰਦਗੀ ਪੂਰੀ ਕਰ ਦਿੱਤੀ ਗਈ। ਇਹ ਕਿੱਥੋਂ ਦਾ ਇਨਸਾਫ ਹੋਇਆ? ਦੂਜੀ ਗੱਲ ਹੈ ਕਿ ਇਹ ਅੜੇ ਹੋਏ ਆ ਔਰ ਜਿਵੇਂ ਕਹਿੰਦੇ ਹੁੰਦੇ ਨੇ ਕਿ ਤੰਗ ਆਮਦ ਜੰਗ ਆਮਦ। ਸੋ ਇਹ ਤੰਗ ਆਏ ਹੁਣ ਜੰਗ ਤੇ ਉਤਰੇ ਪਏ ਕਿ ਸਾਨੂੰ ਭਾਈ ਇਨਸਾਫ ਦਿਓ, ਕਿਉਂਕਿ ਸਾਡਾ ਅੱਗੇ ਵੀ ਪ੍ਰੇਮੀ ਮਰਿਆ ਸੀ ਜਵਾਹਰ ਸਿੰਘ ਵਾਲੇ ਦੇ ਵਿੱਚ, ਉਹ ਵੀ ਤੁਸੀਂ ਭਰੋਸਿਆਂ ਦੇ ਵਿੱਚ ਹੀ ਲਮਕਾਈ ਲਗਾਏ ਮਾਮਲਾ। ਪਰ ਇਸ ਮਾਮਲੇ ਨੂੰ ਅਸੀਂ ਇਸ ਤਰ੍ਹਾਂ ਨਹੀਂ ਛੱਡਣਾ, ਇਹਨੂੰ ਅਸੀਂ ਨਜਿੱਠ ਕੇ ਹੀ ਹਟਾਂਗੇ। ਸੋ ਸਾਡੇ ਦੋਸ਼ੀ ਫੜ ਦਿਓ, ਅਸੀਂ ਸੰਸਕਾਰ ਕਰ ਦਿਆਂਗੇ। ਫਿਰ ਇਸੇ ਦਬਾਅ ਦੇ ਚਲਦਿਆਂ ਅੱਜ ਦੇਰ ਸ਼ਾਮ ਇਹਨਾਂ ਨੇ ਇੱਕ SIT ਬਣਾ ਦਿੱਤੀ ਹੈ ਜਿਹੜੀ ਹੁਣ ਇਸ ਮਾਮਲੇ ਦੀ ਪੂਰੀ ਸ਼ਿੱਦਤ ਦੇ ਨਾਲ ਪੜਤਾਲ ਕਰੇਗੀ, ਦੋਸ਼ੀਆਂ ਨੂੰ ਲੱਭਣ ਦੇ ਵਿੱਚ ਰੁੱਝ ਜਾਏਗੀ। ਪਰ ਜੋ ਇੱਥੋਂ ਦਾ ਜਿਹੜਾ DGP ਹੈ ਸੁਰੇਸ਼ ਅਰੋੜਾ, ਜੇ ਉਹਦੇ ਬਿਆਨ ਜੇ ਵੇਖੀਏ ਤੇ ਮੈਨੂੰ ਲੱਗਦਾ SIT ਵਾਲਾ ਕੰਮ ਹੈ ਜਿਹੜਾ ਉਹ ਵੀ ਔਖਾ ਹੀ ਜਾਪਦਾ। ਉਹ ਕਹਿੰਦਾ ਜੀ ਕੀ ਕਰੀਏ ਕਿ ਜਿਹੜੇ ਇਹ ਅਪਰਾਧੀ ਏਡੇ ਪੇਸ਼ੇਵਰ ਅਪਰਾਧੀ ਹੈ, ਇਹ ਜਦੋਂ ਵੀ ਅਪਰਾਧ ਕਰਦੇ ਆ ਕੋਈ ਸਬੂਤ ਹੀ ਨਹੀਂ ਛੱਡਦੇ। ਹੁਣ ਦੇਖੋ ਸਾਡਾ DGP ਕਿੱਡਾ ਭੋਲਾ ਹੈ, ਉਹ ਉਮੀਦ ਕਰਦਾ ਹੈ ਕਿ ਜਿੱਥੇ ਅਪਰਾਧ ਹੋਏਗਾ ਦੋਸ਼ੀ ਹੈ ਜਿਹੜਾ ਉਹ ਸਬੂਤ ਛੱਡ ਕੇ ਜਾਵੇ ਤੇ ਅਸੀਂ ਉਸ ਸਬੂਤ ਦੇ ਪਿੱਛੇ ਜਾ ਕੇ ਤੇ ਜਿਹੜਾ ਅਪਰਾਧੀ ਉਹਨੂੰ ਫੜ ਲਿਆਈਏ। ਸੋ ਤੁਸੀਂ ਇੰਤਜ਼ਾਰ ਕਰੋਗੇ ਕਿ ਕਦੋਂ ਅਪਰਾਧੀ ਅਗਲਾ ਗੁਨਾਹ ਕਰੇ ਤੇ ਕਦੋਂ ਸਬੂਤ ਛੱਡੇ। ਇਸ ਤਰੀਕੇ ਨਾਲ ਤੇ ਉਹ ਲੜੀਬੱਧ ਬਹੁਤ ਸਾਰੇ ਗੁਨਾਹ ਕਰ ਜਾਏਗਾ। ਦੂਜੇ ਪਾਸੇ ਜਿਹੜੀ SIT ਦੀ ਗੱਲ ਆ, ਠੀਕ ਹੈ SIT ਬਣਾ ਦਿੱਤੀ, ਅੱਖਾਂ ਪੂੰਝਣ ਦਾ ਚੰਗਾ ਕੰਮ ਆ। ਸਾਡੇ ਇੱਥੇ ਇਹੋ ਜਿਹੀਆਂ 25-30 SIT ਬਣੀਆਂ ਜਿਹੜੀਆਂ ਕੱਲੀਆਂ ਬਣੀਆਂ ਹੀ ਬਣੀਆਂ, ਉਹਨਾਂ SIT ਤੋਂ ਬਣਿਆ ਕੱਖ ਨਹੀਂ। ਸਭ ਤੋਂ ਵੱਡੀ ਮਿਸਾਲ ਇਹ ਆ ਕਿ ਇੱਕ ਵਾਰੀ ਸੁਖਪਾਲ ਸਿੰਘ ਖਹਿਰਾ ਦਾ ਨਾਂ ਪੰਜਾਬ ਪੁਲਿਸ ਨੇ ਜੋੜ ਦਿੱਤਾ ਸੀ ਕਿ ਇਹ ਸਮਗਲਿੰਗ ਦੇ ਵਿੱਚ ਸ਼ਾਮਲ ਹੈ। ਪ੍ਰੈਸ ਕਾਨਫਰੰਸ ਕਰਕੇ ਉਹਦੀ ਕਾਲ ਡਿਟੇਲ ਹੈ ਜਿਹੜੀ ਉਹ ਵੀ ਇਹਨਾਂ ਨੇ ਨਸ਼ਰ ਕਰ ਦਿੱਤੀ ਸੀ ਕਿ ਆ ਦੇਖੋ ਜੀ ਇਹਦੀ ਤੇ ਗੱਲ ਹੋਈ ਹੈ ਫਲਾਣੇ ਸਮਗਲਰ ਦੇ ਨਾਲ, ਇੰਨੀ ਵਾਰੀ ਗੱਲ ਹੋਈ ਹੈ। ਉਹਨੇ ਇਹਨਾਂ ਨੂੰ ਲਲਕਾਰ ਲਿਆ, ਉਹ ਕਹਿੰਦਾ ਕਿ ਐਂ ਕਰੋ ਦਰਬਾਰ ਸਾਹਿਬ ਦੇ ਵਿੱਚ ਆ ਜਾਓ, ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਸਹੁੰ ਚੁੱਕ ਲਓ ਕਿ ਮੈਂ ਤੁਹਾਨੂੰ ਟੈਲੀਫੋਨ ਕੀਤਾ ਕਦੇ ਇਸ ਸਮਗਲਰ ਨੂੰ ਛਡਾਉਣ ਲਈ। ਇਹ ਕਹਿੰਦੇ ਸੀ ਕਿ ਸਾਨੂੰ 2-3 ਦਿਨ ਪਹਿਲਾਂ ਇਹਨੇ ਟੈਲੀਫੋਨ ਵੀ ਕੀਤਾ ਕਿ ਸਮਗਲਰ ਦੀ ਮਦਦ ਕਰੋ। ਉਹ ਕਹਿੰਦਾ ਕਿ ਤੁਸੀਂ ਆਓ ਤੇ ਸਹੁੰ ਚੁੱਕੋ। ਫਿਰ ਕਹਿੰਦੇ ਜੀ ਅਸੀਂ SIT ਬਣਾ ਦਿੰਦੇ ਹਾਂ। ਇਹਨਾਂ ਉਸ ਮਾਮਲੇ 'ਚ SIT ਬਣਾ ਦਿੱਤੀ ਕਿ SIT ਸਪੈਸ਼ਲ ਇਨਵੈਸਟੀਗੇਸ਼ਨ ਟੀਮ ਇਸ ਮਾਮਲੇ ਨੂੰ ਰਿੜਕੇਗੀ, ਨਤੀਜਾ ਕੱਢ ਕੇ ਦੇਵੇਗੀ। ਹੋਇਆ ਕਿ SIT ਹੈ ਜਿਹੜੀ ਉਹ ਹਾਲੇ ਪੜਤਾਲ ਹੀ ਕਰਦੀ ਫਿਰਦੀ ਸੀ। ਪੜਤਾਲ ਕਰਦੀ ਨੂੰ 6-7 ਮਹੀਨੇ ਲੰਘ ਗਏ ਤੇ ਉਧਰ ਜਾ ਕੇ ਪੰਜਾਬ ਪੁਲਿਸ ਨੇ ਚਲਾਨ ਪੇਸ਼ ਕਰ ਦਿੱਤਾ ਸੀ। ਹੁਣ ਦੇਖੋ ਜਿਹੜਾ ਚਲਾਨ ਪੇਸ਼ ਹੋ ਗਿਆ, ਚਲਾਨ ਦੇ ਵਿੱਚ ਪੰਜਾਬ ਪੁਲਿਸ ਨੇ ਆਖਿਆ ਕਿ ਸੁਖਪਾਲ ਸਿੰਘ ਖਹਿਰੇ ਦਾ ਤੇ ਇਸ ਕੇਸ ਦੇ ਨਾਲ ਕੋਈ ਤਾਲੁਕਾਤ ਹੀ ਨਹੀਂ।
ਸਪੈਸ਼ਲ ਇਨਵੈਸਟੀਗੇਸ਼ਨ ਟੀਮ ਹਾਲੇ ਇਨਵੈਸਟੀਗੇਸ਼ਨ ਸ਼ੁਰੂ ਨਹੀਂ ਕਰ ਸਕੀ ਸੀ ਤੇ ਉਹਨਾਂ 6 ਮਹੀਨਿਆਂ ਬਾਅਦ ਜਾ ਕੇ ਚਲਾਨ ਪੇਸ਼ ਕਰਕੇ ਇਹ ਵੀ ਸਾਫ਼ ਕਰ ਦਿੱਤਾ ਕਿ ਭਾਈ ਇਹਦੇ ਵਿੱਚ ਸੁਖਪਾਲ ਸਿੰਘ ਖਹਿਰੇ ਦਾ ਕੋਈ ਰੱਤੀ ਪਰ ਵੀ ਰੋਲ ਨਹੀਂਗਾ। ਸੋ ਇਹੋ ਜਿਹੀਆਂ ਜਿਹੜੀਆਂ SITs ਬਣਾਈਆਂ ਜਾਂਦੀਆਂ ਉਹ ਸਿਰਫ ਤੇ ਸਿਰਫ ਇਸੇ ਕਰਕੇ ਆ ਕਿ ਇੱਕ ਵਾਰੀ ਸਮਾਂ ਲੰਘ ਜਾਵੇ। ਉਹ ਜਿਵੇਂ ਆਂਦੇ ਹੁੰਦੇ ਨਾ ਪੰਜਾਬੀ 'ਚ, ਕੋਠਾ ਉਸਰਿਆ ਤੇ ਤਰਖਾਣ ਵਿਸਰਿਆ। ਜਦੋਂ ਕੋਠਾ ਉਸਰ ਗਿਆ ਫਿਰ ਮਿਸਤਰੀ ਦੀ ਕਿੱਥੇ ਯਾਦ ਆਉਂਦੀ ਹੈ। ਸੋ ਇਹ ਕੋਠਾ ਉਸਰਨ ਤੱਕ ਹੀ ਹੁੰਦਾ। SIT ਬਣ ਕੇ SIT ਦਾ ਤੇ ਸਾਡੇ ਪੰਜਾਬ ਦੇ ਵਿੱਚ ਲੋਕਾਂ ਨੇ ਨਵਾਂ ਅਰਥ ਹੀ ਕੱਢਿਆ ਹੋਇਆ ਕਿ SIT ਦਾ ਮਤਲਬ ਸਿੱਟ ਨਹੀਂ, ਇਹਦਾ ਮਤਲਬ ਹੁੰਦਾ ਕਿ ਸਿੱਟ, ਕਿ ਕਿਸੇ ਮੁੱਦੇ ਨੂੰ ਪਰਾਂ ਸਿੱਟ, ਇਹ ਮੁੱਦਾ ਸਿੱਟਣ ਲਈ ਸਿੱਟ ਬਣਾਈ ਜਾਂਦੀ ਹੈ। ਸੋ ਇੱਕ ਵਾਰੀ ਫਿਰ ਕੋਸ਼ਿਸ਼ ਕੀਤੀ ਗਈ ਹੈ। ਇਸ ਕੋਸ਼ਿਸ਼ ਦੇ ਵਿੱਚ ਇਹ ਪੈਂਤੜਾ ਇਸ ਵਾਰੀ ਪ੍ਰਭਾਵਸ਼ਾਲੀ ਹੁੰਦਾ ਜਾਂ ਨਹੀਂ, ਇਹ ਕੱਲ ਦਾ ਹੁਣ ਸਮਾਂ ਦੱਸੇਗਾ। ਬਿਲਕੁਲ ਜੀ, ਬਿਲਕੁਲ ਸੱਚ ਹੈ ਕਿ ਬਹੁਤ ਸਾਰੀਆਂ ਸਿੱਟ ਬਣੀਆਂ ਹੋਈਆਂ ਤਾਂ ਉਹਨੇ ਸਿੱਟ ਵੀ ਦਿੱਤੇ ਆ ਬਹੁਤ ਸਾਰੇ ਜਿਹੜੇ ਮਾਮਲੇ। ਤੇ ਅੱਗੇ ਆਪਾਂ ਦਿਨ ਦਿਹਾੜੇ ਆਪਣੇ ਮਿੱਤਰ ਨੂੰ ਗੋਲੀ ਮਾਰਨ ਵਾਲੇ ਗੈਂਗਸਟਰ ਦੀ ਗੱਲ ਕਰੀਏ ਤਾਂ ਉਸਨੇ ਆਪਣਾ ਆਪ ਆਤਮ ਸਮਰਪਣ ਕੀਤਾ। ਹਾਂ ਦੇਖੋ, ਇਹ ਬੜੀ ਮੰਦਭਾਗੀ ਘਟਨਾ ਵਾਪਰੀ ਸੀ ਸੰਗਰੂਰ ਜ਼ਿਲ੍ਹੇ ਦੇ ਵਿੱਚ ਲੰਗੋਵਾਲ ਕਸਬਾ ਹੈ। ਉੱਥੇ ਇੱਕ ਮਿੱਤਰ ਨੇ ਆਪਣੇ ਦੂਜੇ ਮਿੱਤਰ ਨੂੰ ਮਾਰਿਆ ਸੀ। ਜਦੋਂ ਮਿੱਤਰ ਨੇ ਮਾਰਿਆ ਸੀ ਉਸ ਸਮੇਂ ਵੇਲਾ ਸੀਗਾ 10-11 ਵਜੇ ਦਾ, ਚਿੱਟਾ ਦਿਨ ਸੀ। ਖੁੱਲੇ ਬਾਜ਼ਾਰ ਦੇ ਵਿੱਚ ਘੇਰ ਕੇ ਉਸ ਮੁੰਡੇ ਨੂੰ ਗੋਲੀਆਂ ਮਾਰੀਆਂ ਗਈਆਂ। ਹੈਪੀ ਉਹਦਾ ਨਾਂ ਸੀ। ਕਦੇ ਇਕੱਠੇ ਹੁੰਦੇ ਸਨ, ਬਾਅਦ ਦੇ ਵਿੱਚ ਵਿਗਾੜ ਪੈ ਗਿਆ। ਇਹ ਜਿਹੜਾ ਮਾਰਨ ਵਾਲਾ ਸੀ ਬਬਲੀ ਰੰਧਾਵਾ, ਨਾਲੇ ਦੇ 3-4 ਹੋਰ ਸਾਥੀ ਸਨ। ਇਹ ਜ਼ਮਾਨਤ ਤੋਂ ਬਾਹਰ ਆਇਆ ਸੀਗਾ। ਉਹਨੂੰ ਘੇਰਿਆ, ਮੁੰਡੇ ਨੂੰ ਘੇਰ ਕੇ ਗੋਲੀਆਂ ਮਾਰੀਆਂ, ਮਾਰ ਕੇ ਬਾਜ਼ਾਰ ਦੇ ਵਿੱਚ ਲਾਸ਼ ਜਿਹੜੀ ਹੈ ਉਹ ਸੁੱਟ ਕੇ ਉੱਤੇ ਇਹਨਾਂ ਨੇ ਭੰਗੜਾ ਪਾਇਆ। ਇਹ ਇੱਕ ਨਵਾਂ ਟ੍ਰੈਂਡ ਚੱਲ ਪਿਆ। ਇਹ ਗੈਂਗਸਟਰ ਇੱਕ ਦੂਜੇ ਨੂੰ ਮਾਰਦੇ ਆ, ਇਸ ਤਰ੍ਹਾਂ ਮਾਰ ਕੇ ਫਿਰ ਲਾਸ਼ ਦੇ ਉੱਤੇ ਭੰਗੜਾ ਪਾਉਂਦੇ ਆ। ਜਦੋਂ ਸੁੱਖਾ ਕਾਲਵਾ ਮਾਰਿਆ ਸੀਗਾ ਵਿੱਕੀ ਗੌਂਡਰ ਹੋਰਾਂ ਨੇ, ਉਹਨਾਂ ਨੇ ਵੀ ਤੇ ਇਹੋ ਕੀਤਾ ਸੀ। ਉਹ ਲਾਸ਼ ਦੇ ਉੱਤੇ ਭੰਗੜਾ ਪਾਉਂਦੇ ਸਨ ਤੇ ਪੁਲਿਸ ਵਾਲੇ ਜਿਹੜੇ ਸੀਗੇ ਉਹ ਨੀਵੀਆਂ ਪਾ ਕੇ ਪਿੱਛੇ ਬਹਿ ਕੇ ਵਹਿੰਦੇ ਪਏ ਸਨ ਕਿ ਭੰਗੜਾ ਕਿਵੇਂ ਪੈਂਦਾ, ਸਟੈਪ ਕਿਵੇਂ ਚੁੱਕਦੇ ਹੈ। ਸੋ ਇਹ ਲਾਸ਼ਾਂ ਤੇ ਭੰਗੜਾ ਪਾਉਣ ਵਾਲੀ ਇੱਕ ਨਵੀਂ ਪ੍ਰਤੀਜੀ ਪੈ ਗਈ ਆ। ਇਹ ਬਬਲੀ ਰੰਧਾਵਾ ਉੱਥੋਂ ਕਤਲ ਕਰਕੇ ਨਾ ਸਿਰਫ ਸੁੱਕਾ ਨਿਕਲ ਗਿਆ, ਬਲਕਿ ਇਹਦੇ ਕੁਝ ਮਿੰਟਾਂ ਬਾਅਦ ਆਪਣੇ ਫੇਸਬੁੱਕ ਅਕਾਊਂਟ ਤੋਂ ਲਾਈਵ ਹੋ ਕੇ ਆਪਣਾ ਗੁਨਾਹ ਜਿਹੜਾ ਇਕਬਾਲ ਕੀਤਾ ਕਿ ਹਾਂਜੀ ਮੈਂ ਮਾਰੀਆਂ, ਗੋਲੀਆਂ ਮਾਰੀਆਂ, ਔਰ ਪਿੱਛੇ ਗਾਣਾ ਲਾ ਕੇ ਕਿਸੇ ਕਲਾਕਾਰ ਦਾ ਕਹਿੰਦਾ ਕਿ ਜੱਟ ਨੇ ਪੂਰੇ ਹੋਸ਼ ਵਿੱਚ ਫਾਇਰ ਕੀਤੇ ਆ। ਸਾਰੇ ਹੈਰਾਨ ਸਨ ਕਿ ਇਹ ਕਿਸ ਤਰ੍ਹਾਂ ਦੀ ਇੱਕ ਮਾਨਸਿਕਤਾ ਜਿਹੜੀ ਅਸੀਂ ਵੇਖ ਰਹੇ ਹਾਂ ਕਿ ਕਤਲ ਕਰਨ ਉਪਰੰਤ ਵੀ ਕਾਤਲ ਹੈ ਜਿਹੜਾ ਉਹ ਆਪਣੇ ਇਸ ਗੁਨਾਹ ਨੂੰ ਜਾਇਜ਼ ਠਹਿਰਾ ਰਿਹਾ, ਔਰ ਕੱਲਾ ਜਾਇਜ਼ ਨਹੀਂ ਠਹਿਰਾ ਰਿਹਾ, ਸਾਰੇ ਸੰਸਾਰ ਦੇ ਸਾਹਮਣੇ ਮੰਨ ਰਿਹਾ ਕਿ ਜਾਓ ਮੈਂ ਕੀਤਾ। ਪਰ ਉਦਣ ਇਹ ਕਹਿੰਦਾ ਸੀਗਾ ਆਪਣੇ ਫੇਸਬੁੱਕ ਲਾਈਵ ਦੇ ਵਿੱਚ ਕਿ ਜੀ ਮੈਂ ਆਪਣੀ ਇੱਕ ਵੱਖਰੀ ਦੁਨੀਆ 'ਚ ਚੱਲਿਆ, ਇਹ ਹੈ ਵੋ ਹੈ ਜੋ ਹੈ। ਪਰ ਪੁਲਿਸ ਨੇ ਇਹਦੇ ਪਿੱਛੇ ਜੋ ਪਰਿਵਾਰ ਸੀ, ਜੋ ਰਿਸ਼ਤੇਦਾਰ ਸੀ, ਉਹਨਾਂ ਤੇ ਬਹੁਤ ਜ਼ਿਆਦਾ ਦਬਾਅ ਬਣਾਇਆ ਹੋਇਆ ਸੀ ਕਿਉਂਕਿ ਮਾਮਲਾ ਪੁਲਿਸ ਦੇ ਵਕਾਰ ਨਾਲ ਜੁੜਿਆ ਸੀ। ਇੱਕ ਇਸ ਸਮੇਂ ਪੁਲਿਸ ਹੈ ਜਿਹੜੀ ਥੋੜ੍ਹੀ ਜਿਹੀ ਖੁੱਲ੍ਹ ਕੇ ਖੇਡਦੀ ਪਈ ਹੈ, ਇਸ ਕਰਕੇ ਇਸ ਗੈਂਗਸਟਰ ਤੇ ਦਬਾਅ ਬਹੁਤ ਜ਼ਿਆਦਾ ਬਣ ਗਿਆ। ਸੋ ਇਹਨੂੰ ਗ੍ਰਿਫਤਾਰ ਨਹੀਂ ਕਰ ਸਕੀ ਪੁਲਿਸ, ਪਰ ਫਿਰ ਵੀ ਅੱਜ ਇਹ ਅਚਾਨਕ ਸੰਗਰੂਰ ਦੀ ਕਚਹਿਰੀ ਦੇ ਵਿੱਚ ਆਪ ਹੀ ਸਰੈਂਡਰ ਕਰ ਗਿਆ, ਆਪ ਹੀ ਪੇਸ਼ ਹੋ ਗਿਆ। ਪੁਲਿਸ ਨੂੰ ਤੇ ਪਤਾ ਹੀ ਨਹੀਂ ਲੱਗਿਆ। ਜਦੋਂ ਅਦਾਲਤ ਦੇ ਵਿੱਚ ਪੇਸ਼ ਹੋਇਆ ਫਿਰ ਪੁਲਿਸ ਨੂੰ ਸੱਦ ਕੇ ਇਹਨੂੰ 8 ਤਰੀਕ ਤੱਕ ਰਿਮਾਂਡ ਤੇ ਭੇਜ ਦਿੱਤਾ ਗਿਆ। ਸੋ ਇਹ ਹੁਣ ਜੇਲ੍ਹ ਦੇ ਵਿੱਚ ਰੋਟੀ ਪਾਣੀ ਛਕੇਗਾ। ਇਹ ਹਾਲ ਦੀ ਘੜੀ ਤੇ ਮੇਰੇ ਖਿਆਲ ਦੇ ਨਾਲ ਆਪਣੇ ਫਤੂਰ ਦੇ ਵਿੱਚ ਹੀ ਹੋਏਗਾ, ਪਰ ਜਿਵੇਂ ਜਿਵੇਂ ਪੈਂਡਾ ਉੱਥੇ ਬੀਤੇਗਾ ਸੋ ਉਦੋਂ ਪਤਾ ਲੱਗੇਗਾ ਕਿ ਕਿਸ ਪਾਤੁਲ ਦੀ ਹੈ। ਉਂਝ ਇਹ ਜ਼ਰੂਰੀ ਹੈ ਵੇਖਣਾ ਕਿ ਇਹਦੇ ਕੋਲ ਹਥਿਆਰ ਉਸ ਸਮੇਂ ਕਿੱਥੋਂ ਆਏ ਜਿਸ ਸਮੇਂ ਪੰਜਾਬ ਦੇ ਵਿੱਚ ਚੋਣ ਜ਼ਾਬਤਾ ਲੱਗਾ ਹੋਇਆ ਸੀ। ਹਥਿਆਰ ਸਾਰੇ ਜਮ੍ਹਾਂ ਸਨ। ਕੀ ਉਹ ਹਥਿਆਰ ਲਾਇਸੈਂਸੀ ਸੀ? ਜੇ ਲਾਇਸੈਂਸੀ ਸੀ ਤੇ ਫਿਰ ਉਹ ਜਮ੍ਹਾਂ ਕਿਉਂ ਨਹੀਂ ਹੋਇਆ? ਜੇ ਉਹ ਨਜਾਇਜ਼ ਸੀ ਤੇ ਇਹ ਉੱਥੇ ਬਾਜ਼ਾਰਾਂ ਦੇ ਵਿੱਚ ਇਸ ਤਰ੍ਹਾਂ ਨਜਾਇਜ਼ ਅਸਲਾ ਲਈ ਫਿਰਦੇ ਸਨ, ਇਹਨਾਂ ਨੂੰ ਰੋਕਿਆ ਕਿਉਂ ਨਹੀਂ? ਕਿ ਇਸ ਚੀਜ਼ ਦੀ ਪੜਤਾਲ ਹੋਏਗੀ, ਇਹਨਾਂ ਸਵਾਲਾਂ ਦੇ ਜਵਾਬ ਮਿਲਣਗੇ। ਇਹ ਸਮਾਂ ਦੱਸੇਗਾ, ਸਾਨੂੰ ਇੰਤਜ਼ਾਰ ਕਰਨਾ ਪਵੇਗਾ। ਪੁਲਿਸ ਨੂੰ ਜ਼ਰੂਰ ਇਹ ਦੱਸਣਾ ਚਾਹੀਦਾ ਕਿ ਇਹ ਹਥਿਆਰ ਆਖਰ ਤੇ ਆਏ ਕਿੱਥੋਂ। ਦੂਜੀ ਗੱਲ ਜਿਹੜੀ ਹੈ ਕਿ ਇਸ ਤਰ੍ਹਾਂ ਦਾ ਗੁਨਾਹ ਕੀਤਾ, ਬਹੁਤ ਮਾੜੀ ਗੱਲ ਕੀਤੀ ਹੈ ਤੇ ਕਹਿੰਦਾ ਕਿ ਜਿਹਦੇ ਨਾਲ ਮੇਰਾ ਪ੍ਰੇਮ ਪ੍ਰਸੰਗ ਚੱਲਦਾ ਸੀ ਉਸ ਕੁੜੀ ਨੂੰ ਇਹ ਤੰਗ ਕਰਦਾ ਸੀਗਾ। ਪਰ ਮੁੰਡੇ ਵਾਲੇ ਕਹਿੰਦੇ ਆ ਕਿ ਜੀ ਇਹ ਇਕੱਠੇ ਰਹਿੰਦੇ ਸਨ, ਲੈਣ ਦੇਣ ਦਾ ਮਸਲਾ, ਰੁਪਈਆ ਨੇ 3-4 ਲੱਖ ਲੈਣਾ ਸੀ ਸਾਡੇ ਮੁੰਡੇ ਨੇ। ਸੋ ਉਸ ਲੈਣ ਦੇਣ ਤੋਂ ਵਿਗਾੜ ਪੈ ਗਿਆ ਤੇ ਗੱਲ ਇੱਥੋਂ ਤੱਕ ਪਹੁੰਚ ਗਈ। ਪਰ ਜੋ ਮਰਜ਼ੀ ਹੋਇਆ, ਜਿਸ ਮਰਜ਼ੀ ਹਾਲਤ ਦੇ ਵਿੱਚ ਹੋਇਆ, ਕਤਲ ਨਹੀਂ ਸੀ ਹੋਣਾ ਚਾਹੀਦਾ। ਕੀਤਾ ਹੁਣ ਉਹ ਜਿਵੇਂ ਮਖਸੂਸਪੁਰੀਆ ਕਹਿੰਦਾ ਸੀ, ਭੁਗਤ ਨਤੀਜੇ ਮਖਸੂਸਪੁਰੀਆ। ਸੋ ਨਤੀਜੇ ਭੁਗਤਣੇ ਪੈਣੇ ਆ ਕਿਉਂਕਿ ਉਹ ਕਹਿੰਦੇ ਹੁੰਦੇ ਆ ਕਿ ਲੰਘੇ ਹੱਥ ਨਾ ਆਵਦੇ ਝੱਖੜ ਪਾਣੀ ਕਾਲ।
ਹੁਣ ਕਾਲ ਹੈ ਜਿਹੜਾ ਲੰਘ ਚੁੱਕਿਆ, ਹੁਣ ਉੱਥੇ ਇਹਨੂੰ ਜੇਲ੍ਹ ਕਾਲ ਹੈ ਜਿਹੜਾ ਉਹ ਕਿੰਨਾ ਚਿਰ ਬਿਤਾਉਣਾ ਪੈਣਾ ਹੈ, ਉਹ ਹੁਣ ਕੋਰਟ ਹੈ ਜਿਹੜੀ ਉਹ ਤੈਅ ਕਰੇਗੀ। ਜੀ ਬਿਲਕੁਲ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਕਿ ਬੜੇ ਘਪਲਿਆਂ ਦੀਆਂ ਗੱਲਾਂ ਆ, ਕਦੀ ਵਿਵਾਦਾਂ ਦੀਆਂ ਗੱਲਾਂ, ਤੇ ਅਗਲੇ ਵਿਵਾਦ ਦੀ ਗੱਲ ਕਰਦੇ ਹਾਂ, ਮਹਾਕੋਸ਼ ਦੇ ਵਿਵਾਦ ਤੇ ਹਾਈ ਕੋਰਟ ਵੱਲੋਂ ਯੂਨੀਵਰਸਿਟੀ ਨੂੰ ਨੋਟਿਸ। ਦੇਖੋ ਗੱਲ ਇਹ ਹੈ ਕਿ ਮੁੰਡਾ ਭੂਤਨਾ ਕੁੜੀ ਚੜੇਲ, ਪੜ੍ਹ ਕੇ ਮੰਤਰ ਦਿੱਤੇ ਮੇਲ, ਇੱਥੇ ਸਭ ਕੁਛ ਇਹੋ ਜਿਹਾ ਹੁੰਦਿਆ ਕਿ ਸਾਡੇ ਹਾਕਮ ਹੈ ਜਿਹੜੇ ਉਹ ਵੀ ਉਹੋ ਜਿਹੇ ਸੀ, ਤੇ ਅੱਗੇ ਜਿਹੜੇ ਅਫਸਰਸ਼ਾਹੀ ਦੇ ਇਹ ਸੰਚਾਲਕ ਸਨ ਉਹ ਵੀ ਉਸੇ ਤਰ੍ਹਾਂ ਦੇ ਟੱਕਰ ਕੇ ਸੰਦ ਨੂੰ ਸੰਦ ਵੱਜੇ, ਤੇ ਇਸੇ ਤਰ੍ਹਾਂ ਦੇ ਫਿਰ ਨਤੀਜੇ ਨਿਕਲੇ ਆ। ਹੁਣ ਮਹਾਕੋਸ਼ ਹੈ ਜਿਹੜਾ ਬਹੁਤ ਹੀ ਇਤਿਹਾਸਕ ਦਸਤਾਵੇਜ਼ ਆ, ਉਹਦੇ ਤੇ ਵੀ ਵਿਵਾਦ ਹੋ ਗਿਆ, ਔਰ ਵਿਵਾਦ ਇੰਨਾ ਜ਼ਿਆਦਾ ਵੱਡਾ ਹੋ ਗਿਆ ਕਿ ਹਾਈ ਕੋਰਟ ਦੇ ਵਿੱਚ ਇਹ ਜਾ ਕੇ ਸੁਣਵਾਈ ਹੋਈ ਹੈ, ਔਰ ਹਾਈ ਕੋਰਟ ਨੂੰ ਇਸ ਮਾਮਲੇ ਦੇ ਮੁਤਲਕ ਨੋਟਿਸ ਕੱਢਣਾ ਪਿਆ। ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਔਰ ਭਾਸ਼ਾ ਵਿਭਾਗ ਨੂੰ, ਦੋਵਾਂ ਨੂੰ ਨੋਟਿਸ ਕੱਢ ਦਿੱਤਾ ਗਿਆ। ਕਿਉਂ ਇਹ ਨੌਬਤ ਕਦੋਂ ਆਈ? ਇਹ ਨੌਬਤ ਇਸ ਕਰਕੇ ਆਈ ਕਿਉਂਕਿ 2011-12 ਦੇ ਵਿੱਚ ਇਸ ਮਹਾਕੋਸ਼ ਦਾ ਉਲੱਥਾ ਕੀਤਾ ਜਾਣਾ ਸੀ ਅੰਗਰੇਜ਼ੀ ਤੇ ਹਿੰਦੀ 'ਚ। ਸਾਰਿਆਂ ਨੇ ਸਵਾਗਤ ਕੀਤਾ ਇਸ ਪੇਸ਼ਕਦਮੀ ਦਾ ਕਿ ਚੰਗਾ ਇਹ ਕਦਮ ਆ, ਇਸ ਤਰ੍ਹਾਂ ਹੋਣਾ ਚਾਹੀਦਾ ਕਿ ਜਿਹੜੀ ਏਡੀ ਗਿਆਨ ਦੀ ਬਹੁਤ ਵੱਡੀ ਇਬਾਰਤ ਆ, ਇਹਦੀ ਰੌਸ਼ਨੀ ਹੈ ਜਿਹੜੀ ਉਹ ਸੰਸਾਰ ਦੇ ਕੋਨੇ-ਕੋਨੇ 'ਚ ਜਾਣੀ ਚਾਹੀਦੀ ਹੈ। ਸਾਰਿਆਂ ਨੇ ਸਵਾਗਤ ਕੀਤਾ, ਪਰ ਹੋਇਆ ਕੀ ਕਿ ਜਦੋਂ ਉਲੱਥਾ ਹੋਇਆ ਉਦੋਂ ਫਿਰ ਇਹਨਾਂ ਨੇ ਅਰਥ ਦਾ ਅਨਰਥ ਕਰ ਦਿੱਤਾ। ਬਹੁਤ ਸਾਰੇ ਅਰਥਾਂ ਨੂੰ ਵਿਗਾੜ ਕੇ ਪੇਸ਼ ਕੀਤਾ ਗਿਆ ਹਿੰਦੀ ਤੇ ਅੰਗਰੇਜ਼ੀ 'ਚ, ਔਰ ਇਹਨੂੰ ਦਰੁਸਤ ਕਰਵਾਉਣ ਲਈ ਬੁੱਧੀਜੀਵੀ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੂੰ ਵੀ ਮਿਲੇ, ਪਰ ਉਹਦੀ ਕੰਨ ਤੇ ਜੂੰ ਨਹੀਂ ਸਰਕੀ, ਉਹਨੇ ਨਿਆਂ ਹੀ ਨਹੀਂ ਦਿੱਤਾ। ਕਰ ਲਾਂਗੇ ਜੀ, ਕਰ ਲਾਂਗੇ, ਏਦਾਂ ਹੋ ਜਾਊਗਾ, ਉੱਦਾਂ ਹੋ ਜਾਊਗਾ। ਜਦੋਂ ਉਹਨੇ ਕਿਸੇ ਰਾਹ ਨਾ ਪਾਇਆ, ਫਿਰ ਹਾਰ ਕੇ 3-4 ਸੱਜਣ ਜਿਹੜੇ ਚੰਡੀਗੜ੍ਹ ਦੇ ਆ ਉਹਨਾਂ ਨੇ ਇੱਕ ਵਕੀਲ ਠੱਲਿਆ, ਤੇ ਵਕੀਲ ਠੱਲ ਕੇ ਫਿਰ ਹਾਈ ਕੋਰਟ ਦੇ ਕੋਲ ਗੁਹਾਰ ਲਾਈ ਕਿ ਸਾਡੇ ਤੇ ਇਤਿਹਾਸਕ ਦਸਤਾਵੇਜ਼ ਦੀ ਡੰਡ ਲਾਈ ਜਾਂਦੇ ਆ, ਤੁਸੀਂ ਕੁਝ ਕਰੋ। ਉਹਨਾਂ ਨੇ ਆਖਿਆ ਕਿ ਨਹੀਂ, ਇਹ ਤੇ ਬਹੁਤ ਛੋਟੇ ਜਿਹੇ ਕੰਮ ਆ, ਇਹ ਪ੍ਰਸ਼ਾਸਕੀ ਪੱਧਰ ਤੇ ਜਿਹੜੇ ਨਿਬੇੜ ਲੈਣੇ ਚਾਹੀਦੇ ਆ। ਜੇ ਇਸ ਤਰ੍ਹਾਂ ਦੇ ਛੋਟੇ-ਛੋਟੇ ਰੌਲੇ ਹਾਈ ਕੋਰਟ ਦੇ ਵਿੱਚ ਸੁਣਵਾਈ ਦੇ ਅਧੀਨ ਆਏ ਤੇ ਫਿਰ ਤੇ ਹਾਈ ਕੋਰਟ ਇਹਨਾਂ ਕੰਮਾਂ ਜੋਗੀ ਰਹਿ ਜੂਗੀ। ਪਰ ਜਦੋਂ ਵਕੀਲ ਨੇ ਦਲੀਲਾਂ ਦਿੱਤੀਆਂ, ਤਰਕ ਪੇਸ਼ ਕੀਤੇ ਕਿ ਇਹ ਬਹੁਤ ਹੀ ਅਹਿਮ ਮੁੱਦਾ ਹੈ, ਬੜਾ ਸੈਂਸਿਟਿਵ ਵਿਸ਼ਾ ਹੈ, ਤਾਂ ਇਹ ਫਿਰ ਮਸਲਾ ਹੈ ਜਿਹੜਾ ਜਿਹੜੇ ਸੁਣਵਾਈ ਹੋਇਆ ਹਾਈ ਕੋਰਟ ਦੇ ਅੰਦਰ, ਉਹਨਾਂ ਨੇ ਹੁਣ ਨੋਟਿਸ ਕੱਢ ਦਿੱਤਾ। ਸੋ ਇਹ ਮਸਲਾ ਹੈ, ਪਰ ਇੱਥੋਂ ਤੱਕ ਮਸਲਾ ਜਾਣਾ ਨਹੀਂ ਚਾਹੀਦਾ ਸੀ। ਦੇਖੋ, ਜੇ ਪੈਨਲ ਬਣਾ ਲੈਂਦੇ, ਕੋਈ ਬੁੱਧੀਜੀਵ 4 ਇਕੱਠੇ ਕਰਕੇ ਪੈਨਲ ਬਣਾ ਲੈਂਦੇ ਜਿਹੜੇ ਇਸ ਖਰੜੇ ਨੂੰ ਪਹਿਲਾਂ ਵਾਚ ਲੈਂਦੇ ਕਿ ਕਿਤੇ ਕੋਈ ਗਲਤੀ ਤਾਂ ਨਹੀਂ ਸੀ, ਤੇ ਇੱਥੇ ਇਸ ਨੌਬਤ ਆਉਣੀ ਨਹੀਂ ਸੀ। ਹੁਣ ਜੇ ਹਾਈ ਕੋਰਟ ਇਹ ਕਹਿ ਦੇ ਕਿ ਭਾਈ ਸਾਰਾ ਖਰੜਾ ਜਿਹੜਾ ਤੁਸੀਂ ਦੁਬਾਰ ਤੋਂ ਤਿਆਰ ਕਰੋ ਤੇ ਇਸ ਪੈਨਲ ਨੂੰ ਵਿਖਾ ਕੇ ਤਿਆਰ ਕਰੋ, ਫਿਰ ਪਹੁੰਚੋ ਕਿ ਖੋਤੀ ਬੋਰਡ ਥੱਲੇ ਆ ਜਾਣੀ ਹੈ। ਤੇ ਜੇ ਪਹਿਲਾਂ ਕਰ ਲੈਂਦੇ ਤੇ ਆਹ ਕੁਛ ਜਿਹੜਾ ਸਿਰ ਦੇ ਵਿੱਚ ਖੇ ਉਡਾ ਕੇ ਪਾਈ ਜਾਂਦੇ, ਇਹਦੇ ਤੋਂ ਬਚ ਸਕਦੇ ਸੀ। ਜੀ ਬਿਲਕੁਲ। ਤੇ ਬਿਲਕੁਲ ਜੀ, ਨਵੀਆਂ ਤੋਂ ਨਵੀਆਂ ਖਬਰਾਂ ਆ ਰਹੀਆਂ, ਤੇ ਅਗਲੀ ਖਬਰ ਆ ਰਹੀ ਹੈ ਕਿ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਉਹ ਕੈਦੀ ਹਵਾ 'ਚ ਹੀ ਰਿਹਾ ਹੋ ਗਏ ਤੇ ਉਹਨਾਂ ਦਾ ਰਿਕਾਰਡ ਵੀ ਨਹੀਂ ਲੱਭ ਰਿਹਾ। ਇਹ ਅਜੀਬੋ ਗਰੀਬ ਜਿਹੀਆਂ ਹੀ ਖਬਰਾਂ ਸਾਨੂੰ ਸੁਣਨ ਨੂੰ ਮਿਲਦੀਆਂ ਨੇ। ਇਹ ਅਸਲ ਦੇ ਵਿੱਚ ਸੁਪਰੀਮ ਕੋਰਟ ਦੇ ਆਰਡਰ ਸੀਗੇ ਕਿ ਜਿਹੜੇ ਛੋਟੇ ਮੋਟੇ ਕੈਦੀ ਆ ਉਹ ਰਿਹਾ ਕਰ ਦਿਓ। ਸਾਰੀਆਂ ਸਟੇਟਾਂ ਨੂੰ ਇਹ ਹੁਕਮ ਹੋਏ ਸਨ, ਉਹਨਾਂ ਨੇ ਸੂਚੀਆਂ ਬਣਾਈਆਂ। ਇਹਦੇ ਵਿੱਚ ਪੰਜਾਬ ਦੇ ਮੇਰੇ ਖਿਆਲ ਦੇ ਨਾਲ 550 ਤੋਂ ਉੱਤੇ ਕੈਦੀ ਹੈ ਜਿਹੜੇ ਉਹ ਇਸ ਰਿਹਾਈ ਦੀ ਪ੍ਰਕਿਰਿਆ ਦੇ ਵਿੱਚ ਆਏ। ਸੂਚੀ ਭੇਜ ਦਿੱਤੀ ਗਈ, ਔਰ ਜਦੋਂ ਉਹ ਸੂਚੀ ਮੋਹਰਬੱਧ ਹੋ ਕੇ ਸਹੀਬੱਧ ਹੋ ਕੇ ਹੇਠਾਂ ਆਈ ਕਿ ਇਹਨਾਂ ਬੰਦਿਆਂ ਦੀ ਇਹਨਾਂ ਜੇਲ੍ਹਾਂ ਦੇ ਵਿੱਚੋਂ ਰਿਹਾਈ ਕਰ ਦਿਓ। ਜਿਹੜਾ ਪਰਚਾ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਆਇਆ ਕਿ 166 ਹਵਾਲਾਤੀ ਹੈ ਜਿਹੜੇ ਰਿਹਾ ਕਰ ਦਿਓ, ਜਦੋਂ ਉਹ ਪਰਚਾ ਆ ਕੇ ਮਿਲਾਇਆ ਗਿਆ ਉੱਥੇ ਉਹ ਕੈਦੀ ਮਿਲੇ ਹੀ ਨਹੀਂ, ਪਤਾ ਹੀ ਨਹੀਂ ਲੱਗਾ ਕਿੱਧਰ ਗਏ। ਹੁਣ ਜਿਹੜਾ ਜੇਲ੍ਹ ਵਿਭਾਗ ਆ, ਜੇਲ੍ਹ ਪ੍ਰਬੰਧਨ ਆ, ਉਹ ਕਹਿੰਦਾ ਜੀ ਕਿ ਹਾਂ ਉਹ ਕੈਦੀ ਤੇ ਆਏ ਸੀ, ਰਹੇ ਸੀ, ਰੋਟੀ ਪਾਣੀ ਵੀ ਖਾਧਾ ਉਹਨਾਂ ਨੇ, ਇੱਥੇ ਸਾਡੇ ਕੋਲ 4 ਦਿਨ ਰਹਿ ਕੇ ਵੀ ਗਏ ਆ, ਫਿਰ ਮੁੜ ਕੇ ਉਹਨਾਂ ਦੀਆਂ ਰਿਹਾਈਆਂ ਹੋ ਗਈਆਂ। ਦਰਅਸਲ ਗੱਲ ਇਹ ਆ ਕਿ ਸਾਥੋਂ ਉਹਨਾਂ ਦਾ ਡਾਟਾ ਜਿਹੜਾ ਫੀਡ ਨਹੀਂ ਹੋਇਆ। ਦੇਖੋ, ਪਤਾ ਨਹੀਂ ਇਹ ਕੈਦੀ ਹੈ ਵੀ ਸਨ ਵਾਸਤਵਿਕਤਾ ਦੇ ਵਿੱਚ, ਇਹ ਹੈ ਵੀ ਸੀ ਕਿ ਜਾਂ ਖੜੇ ਕਰ ਦਿੱਤੇ ਗਏ, ਕਿਉਂਕਿ ਇੱਥੇ ਇਹੋ ਜਿਹਾ ਕੰਮ ਵੀ ਚੱਲਦਾ। ਸਾਡੇ ਇੱਥੇ 10 ਸਾਲ ਤੱਕ 2 ਲੱਖ ਵੱਧ ਫੌਜੀ ਕਾਗਜ਼ਾਂ 'ਚ ਵਿਖਾ ਕੇ ਉਹਨਾਂ ਦਾ ਰਾਸ਼ਨ ਪਾਣੀ ਖਾਧਾ ਜਾਂਦਾ ਰਿਹਾ। ਪੂਰੇ ਮੁਲਕ ਦੇ ਵਿੱਚੋਂ 2 ਲੱਖ ਫੌਜ ਹੀ ਵਧਾ ਕੇ ਪੇਸ਼ ਕਰ ਦਿੱਤੀ ਗਈ ਸੀ। ਸੋ ਇਹ ਵੀ ਕੋਈ ਵੱਡੀ ਗੱਲ ਨਹੀਂ ਕਿ ਕੈਦੀ ਵੀ ਵਧਾ ਘਟਾ ਕੇ ਪੇਸ਼ ਕਰ ਦਿੱਤੇ ਗਏ ਹੋਣ। ਦੂਜੀ ਗੱਲ ਇਹ ਕਿ ਜੇ ਡਾਟਾ ਇਹਨਾਂ ਤੋਂ ਇਸ ਤਰ੍ਹਾਂ ਮਿਸ ਹੋਇਆ ਤੇ ਇੱਕ ਬਹੁਤ ਵੱਡੀ ਲਾਪਰਵਾਹੀ ਹੈ, ਕਿਉਂਕਿ ਇੱਕ ਬੰਦੇ ਦਾ ਵੀ ਰਿਕਾਰਡ ਜੇਲ੍ਹ ਦੇ ਵਿੱਚੋਂ
ਇਸ ਤਰ੍ਹਾਂ ਗੁੰਮ ਜਾਣਾ ਉਹ ਇੱਕ ਬਹੁਤ ਵੱਡੀ ਤੇ ਬਹੁਤ ਗੰਭੀਰ ਗੱਲ ਆ। ਪਰ ਇੱਥੇ ਤੇ 166 ਵਿਅਕਤੀਆਂ ਦਾ 66 ਹਵਾਲਾਤੀਆਂ ਦਾ 166 ਹਵਾਲਾਤੀਆਂ ਦਾ ਰਿਕਾਰਡ ਹੈ ਜਿਹੜਾ ਲੱਭਣ ਹੀ ਨਹੀਂ ਡਿਆ। ਸੋ ਇਹ ਬਹੁਤ ਜਾਂਚ ਪੜਤਾਲ ਦਾ ਵਿਸ਼ਾ ਹੈ, ਇਹਦੇ ਤੇ ਤਸੱਲੀ ਹੋਣੀ ਚਾਹੀਦੀ ਹੈ। ਉਸ ਤਰ੍ਹਾਂ ਵੈਸੇ ਜਿਹੜਾ ਇਹਨਾਂ ਨੇ ਇਹ ਹੁਕਮ ਸੁਪਰੀਮ ਕੋਰਟ ਦੇ ਆਖਿਆ ਮੰਨਿਆ, ਇਹ ਮੇਰੇ ਖਿਆਲ ਦੇ ਨਾਲ ਆਪਣੇ ਆਪ ਹੀ ਜੇਲ੍ਹਾਂ ਨੂੰ ਕਰ ਲੈਣਾ ਚਾਹੀਦਾ ਹੈ। ਦੇਖੋ ਸਾਡੇ ਇੱਥੇ ਪੰਜਾਬ ਦੇ ਵਿੱਚ ਕੀ ਰਿਵਾਜ ਆ, ਕੋਈ 5 ਰੁਪਈਆਂ ਦੀ ਚੋਰੀ ਕਰਦਾ ਫੜਿਆ ਜਾਵੇ, ਪਹਿਲਾਂ ਤੇ ਉਹਨੂੰ ਕੁੱਟਦੇ ਬੜਾ, ਪਹਿਲਾਂ ਤੇ ਪਬਲਿਕ ਉਹਦੇ ਛੌਡੇ ਲਾਉਂਦੀ ਹੈ, ਮੁੜ ਕੇ ਉਹ ਸਿਪਾਹੀਆਂ ਦੇ ਧੱਕੇ ਚੜ ਜਾਂਦਾ, ਮੁੜ ਕੇ ਥਾਣੇਦਾਰ ਵੀ ਗੁੱਸਾ ਲਾ ਜਾਂਦਾ, ਮੁੜ ਕੇ ਵੱਡਾ ਥਾਣੇਦਾਰ ਭਾਵੇਂ ਘਰ ਵਾਲੀ ਨਾਲ ਲੜ ਕੇ ਆਇਆ ਹੋਵੇ ਉਹ ਵੀ ਡਾਂਗ ਚੁੱਕ ਲੈਂਦਾ। ਪਹਿਲਾਂ ਤੇ ਉਹਨੂੰ 5-7 ਥਾਂ ਤੇ ਭੇਜਿਆ ਜਾਂਦਾ, ਮੁੜ ਕੇ ਉਹਦੇ ਤੇ ਕੇਸ ਪਾ ਦਿੱਤਾ ਜਾਂਦਾ ਹੈ। ਜੇ ਉਹਦੇ ਕੋਈ ਪਿੱਛੇ ਨਾ ਹੋਵੇ, ਉਹ 5-7 ਰੁਪਈਆਂ ਦੀ ਚੋਰੀ ਜਿਹੜੀ ਥਾਣੇ ਦੇ ਵਿੱਚ ਜਾ ਕੇ 5-7 ਹਜ਼ਾਰ ਦੀ ਬਣ ਜਾਂਦੀ ਹੈ, ਉਹ ਉਸ ਚੋਰੀ ਦੇ ਵਿੱਚ ਮਹੀਨਿਆਂ ਬੱਧੀ, ਕਈ ਵਾਰੀ ਤੇ ਸਾਲਾਂ ਬੱਧੀ ਸੜਦਾ ਰਹਿੰਦਾ। ਉਹਦਾ ਬੋਝ ਹੈ ਜਿਹੜਾ ਸਰਕਾਰੀ ਖਜ਼ਾਨੇ ਤੇ ਪੈਂਦਾ। ਪਰ ਇਹ ਆਪਣੇ ਵੱਲੋਂ ਬਲਾ ਗਲੋਂ ਲਾ ਕੇ ਜੇਲ੍ਹ 'ਚ ਛੱਡ ਆਉਂਦੇ ਆ। ਸੋ ਇਹ ਜਿਹੜੇ ਨਿੱਕੇ ਨਿੱਕੇ ਕੇਸ ਆ, ਛੋਟੇ ਛੋਟੇ ਕੇਸ ਜਿਨ੍ਹਾਂ ਦੇ ਵਿੱਚ ਜ਼ਮਾਨਤ ਜਿਹੜੀ ਮੌਕੇ ਤੇ ਲਈ ਜਾ ਸਕਦੀ ਹੈ ਜਾਂ ਆਪਣੇ ਪੱਧਰ ਤੇ ਪ੍ਰਸ਼ਾਸਨ ਹੈ ਜਿਹੜਾ ਛੱਡ ਸਕਦਾ, ਉਹ ਵੀ ਜੇਲ੍ਹਾਂ 'ਚ ਧੱਕ ਦਿੰਦੇ ਆ। ਔਰ ਜੇਲ੍ਹਾਂ ਦੇ ਵਿੱਚ ਉਹ ਕਈ ਵਾਰੀ ਜਿਹੜੀ ਮਿੱਥੀ ਮਸਲਨ ਇੱਕ ਜੇਬ ਕਤਰਾ ਹੈ, ਉਹਦੀ ਸਜ਼ਾ ਵੱਧ ਤੋਂ ਵੱਧ 2 ਮਹੀਨੇ ਬਣਦੀ ਹੈ, ਤੇ ਉਹ ਵੀ ਕਈ ਵਾਰੀ ਉੱਥੇ 2 ਦੀ ਥਾਂ ਤੇ 20 ਮਹੀਨੇ ਵੀ ਕੱਟ ਲੈਂਦਾ, ਉਹਨੂੰ ਰਿਹਾਈ ਨਹੀਂ ਕਰਦੇ। ਸੋ ਇਹ ਜਿਹੜੇ ਕੇਸ ਪਹਿਲੀ ਗੱਲ ਤੇ ਜਿਹੜੇ ਉਹ ਬਚਣੇ ਚਾਹੀਦੇ ਆ ਜੇਲ੍ਹ 'ਚ ਘੱਲਣ ਤੋਂ। ਔਰ ਦੂਜੀ ਗੱਲ ਹੈ ਕਿ ਜੇ ਜੇਲ੍ਹ 'ਚ ਜਾਂਦੇ ਵੀ ਹੈ, ਉਹ ਤੈਅ ਹੋਣਾ ਚਾਹੀਦਾ ਕਿ ਇੰਨੀ ਕੁ ਸਜ਼ਾ ਤੋਂ ਬਾਅਦ ਕੱਟ ਲੈਣੇ, ਇਹਨਾਂ ਨੂੰ ਕੱਢ ਦੇਣਾ ਚਾਹੀਦਾ ਹੈ। ਕਿਉਂਕਿ ਸੁਪਰੀਮ ਕੋਰਟ ਔਰ ਸੰਵਿਧਾਨ ਜਿਹੜੇ ਆ ਉਹ ਇੱਕ ਧਾਰਾ ਦੇ ਤਹਿਤ ਇਹ ਅਖਤਿਆਰ ਦਿੰਦੇ ਆ ਸਟੇਟਾਂ ਨੂੰ, ਗ੍ਰਹਿ ਵਿਭਾਗਾਂ ਨੂੰ, ਕਿ ਭਾਈ ਤੁਸੀਂ ਜਦੋਂ ਅੱਧੀ ਕੋਈ ਮਨਿਆਦ ਕੱਟ ਲੈਂਦਾ, ਹਵਾਲਾਤ ਕੱਟ ਲੈਂਦਾ ਉਸ ਕੇਸ ਦੇ ਵਿੱਚ ਜਿੰਨੀ ਧਾਰਾ ਦੇ ਵਿੱਚ ਸਜ਼ਾ ਬਣਦੀ ਹੈ, ਤੇ ਤੁਸੀਂ ਉਹਨੂੰ ਜ਼ਮਾਨਤ ਦੇ ਸਕਦੇ ਹੋ। ਔਰ ਜੇ ਜ਼ਮਾਨਤ ਤੋਂ ਇਲਾਵਾ ਜੇ ਤੁਸੀਂ ਕੋਈ ਰਸਤਾ ਅਖਤਿਆਰ ਕਰਨਾ ਹੋਵੇ ਤਾਂ ਉਸ ਸੂਰਤ ਦੇ ਵਿੱਚ ਤੁਸੀਂ ਛੋਟੇ ਜਿਹੜੇ ਇਹੋ ਜਿਹੇ ਕੈਦੀ ਉਹਨਾਂ ਨੂੰ ਰਿਹਾਅ ਵੀ ਕਰ ਸਕਦੇ ਹੋ। ਪਰ ਇਹ ਪਤਾ ਨਹੀਂ ਕਿਉਂ ਰਿਹਾਅ ਕਰਨ ਵਾਲੇ ਪਾਸੇ ਆਉਂਦੇ ਹੀ ਨਹੀਂ। ਹੁਣ ਜੇ ਰਿਹਾਈ ਆਈ ਵੀ ਉਹਨਾਂ ਕੈਦੀਆਂ ਦੀ, ਉਹ ਵਿਚਾਰੇ ਲੱਭਦੇ ਨਹੀਂ ਪਏ। ਅੰਮ੍ਰਿਤਸਰ ਜੇਲ੍ਹ ਹੈ ਜਿਹੜੀ, ਉਹ ਵੈਸੇ ਵੀ ਕਈ ਵਾਰ ਅੱਗੇ ਚਰਚਾ ਦਾ ਵਿਸ਼ਾ ਬਣ ਚੁੱਕੀ ਹੈ। ਇੱਕ ਵਾਰੀ ਇੱਥੋਂ ਦੇ ਸਲੱਗ ਸੁਪਰਡੈਂਟ ਨੇ ਜਾ ਕੇ ਹਾਈ ਕੋਰਟ ਦੇ ਵਿੱਚ ਹੀ ਹਲਫਨਾਮਾ ਦਿੱਤਾ ਸੀ ਕਿ ਕਹਿੰਦਾ ਜੀ ਦੇਖੋ ਆਪਾਂ ਝੂਠ ਨਹੀਂ ਬੋਲਦੇ, ਸਾਡੇ ਕੋਲ ਕੋਈ ਵੀ ਇਹੋ ਜਿਹਾ ਪ੍ਰਬੰਧ ਨਹੀਂ ਕਿ ਅਸੀਂ ਜੇਲ੍ਹ 'ਚ ਜਾਂਦਾ ਨਸ਼ਾ ਪੱਤਾ ਰੋਕ ਲਈਏ, ਜੇ ਤੁਸੀਂ ਰੋਕ ਸਕਦੇ ਤਾਂ ਰੋਕ ਲਓ। ਦੇਖ ਲਓ ਜੀ, ਸੱਚ ਬੋਲ ਗਿਆ। ਵੈਸੇ ਇਹਨਾਂ ਕੋਲ ਹੈ ਕੁਛ ਨਹੀਂ ਗਾ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਕਿ ਪੰਚਾਇਤਾਂ ਦੀ, ਇੱਕ ਪੰਚਾਇਤ ਵੱਲੋਂ ਨੌਜਵਾਨ ਨੂੰ ਪਿੰਡ ਨਾ ਵੜਨ ਦਾ ਹੁਕਮ ਸੁਣਾਇਆ ਗਿਆ। ਦੇਖੋ ਇਹ ਬੜੀ ਸ਼ਰਮਨਾਕ ਘਟਨਾ ਵਾਪਰੀ ਹੈ। ਸਾਡੇ ਇੱਥੇ ਇਹੋ ਜਿਹੀਆਂ ਘਟਨਾਵਾਂ ਬੜੀਆਂ ਵਿਰਲੀਆਂ ਸਾਹਮਣੇ ਆਉਂਦੀਆਂ। ਉਸ ਤਰ੍ਹਾਂ ਸਾਡੇ ਗੁਆਂਢੀ ਸੂਬੇ ਦੇ ਵਿੱਚ ਤੇ ਆਮ ਆ, ਇੱਥੇ ਖਾਪ ਪੰਚਾਇਤ ਨੇ ਆਹ ਫੈਸਲਾ ਸੁਣਾ ਦਿੱਤਾ, ਇੱਥੇ ਆਹ ਫੈਸਲਾ ਸੁਣਾ ਦਿੱਤਾ। ਉੱਥੇ ਤੇ ਇਹੋ ਜਿਹੇ ਮਾਮਲੇ ਵੀ ਸਾਹਮਣੇ ਆਏ ਕਿ ਕੋਈ ਕੁੜੀ ਸਕੂਲੇ ਜੀਨ ਪਾ ਕੇ ਚਲੇ ਗਈ ਤੇ ਉਹਦੇ ਲਈ ਵੀ ਫਤਵਾ ਲਾ ਦਿੱਤਾ। ਜੇ ਕਿਸੇ ਨੇ ਆਪਣੀ ਗੋਦ ਦੇ ਵਿੱਚ ਵਿਆਹ ਕਰਾ ਲਿਆ, ਉਹਨੂੰ ਪਿੰਡੋਂ ਕੱਢ ਦਿੱਤਾ। ਇਹ ਸਭ ਕੁਝ ਉੱਥੇ ਤੇ ਚੱਲਦਾ ਸੀ। ਪਰ ਸਾਡੇ ਪੰਜਾਬ ਦੇ ਵਿੱਚ ਵੀ ਇੱਕ ਪੰਚਾਇਤ ਨੇ ਇਹੋ ਜਿਹਾ ਕੰਮ ਚਲਾ ਦਿੱਤਾ। ਇਹ ਘਟਨਾ ਨਸ਼ਹਿਰਾ ਪੱਤਨ ਪਿੰਡ ਆ ਮਕੇਰੀਆਂ ਦੇ ਲਾਗੇ, ਉੱਥੇ ਵਾਪਰੀ ਹੈ। 2 ਭਰਾ ਸਨ, ਦੁਕਾਨਦਾਰ ਸਨ। ਕੋਈ ਵਿਗੜਾਇਲ ਬੰਦਾ ਜਿਹੜਾ ਉਹਨਾਂ ਦੀ ਦੁਕਾਨ ਤੇ ਆਇਆ, ਝਗੜਾ ਕੀਤਾ। ਝਗੜਾ ਜਿਹੜਾ ਉਹ ਵੱਧ ਗਿਆ, ਗਾਲੋ ਗਲੋਚ ਵੀ ਹੋਏ, ਹੋ ਸਕਦਾ ਹੱਥੋਂ ਪਾਈ ਵੀ ਹੋਏ ਹੋਣ। ਇਹ ਜਿਹੜੇ ਦੁਕਾਨਦਾਰ ਭਰਾ ਸੀ ਇਹ DSP ਕੋਲ ਚਲੇ ਗਏ, ਇਹਨਾਂ ਨੇ ਸ਼ਿਕਾਇਤ ਦੇ ਦਿੱਤੀ। ਉਹ ਜਿਹੜਾ ਦੂਸਰਾ ਆਦਮੀ ਸੀ, ਝਗੜਾਲੂ ਸੀ, ਉਹ ਥਾਣੇ ਚਲਾ ਗਿਆ। ਉਹਨੇ ਜਾ ਕੇ ਥਾਣੇ ਅੱਡ ਦਰਖਾਸਤ ਦੇ ਦਿੱਤੀ। ਸੋ ਦੋਵਾਂ ਧਿਰਾਂ ਦੀ ਦਰਖਾਸਤ ਜਦੋਂ ਥਾਣੇ ਕਠਾਣੇ ਚਲੀ ਗਈ ਤੇ ਫਿਰ ਪੰਚਾਇਤ ਨੂੰ ਵਿੱਚ ਦਖਲ ਅੰਦਾਜ਼ੀ ਕਰਨੀ ਪਈ, ਕਿਉਂਕਿ ਇਹਨਾਂ ਦੋਨਾਂ ਭਰਾਵਾਂ ਨੇ ਪੰਚਾਇਤ ਨੂੰ ਪੇਸ਼ਕਸ਼ ਕੀਤੀ ਕਿ ਦੇਖੋ ਸਾਡੀ ਦੁਕਾਨ ਦਾ ਕੰਮ ਹੈ, ਸਾਡਾ ਕਾਰੋਬਾਰ ਪ੍ਰਭਾਵਿਤ ਹੁੰਦਾ, ਨਾਲੇ ਲੜਾਈ ਝਗੜਾ ਪਿੰਡ ਦੇ ਵਿੱਚ ਵਧਿਆ ਮਾੜਾ ਹੁੰਦਾ, ਸਾਡਾ ਤੁਸੀਂ ਨਿਬੇੜੋ ਜਿਸ ਤਰ੍ਹਾਂ ਵੀ ਨਿਬੇੜਦੇ ਹੋ, ਸਾਨੂੰ ਮਨਜ਼ੂਰ ਆ। ਹੁਣ ਪੰਚਾਇਤ ਬੜੀ ਸਿਆਣੀ ਸੀ, ਉਹਨਾਂ ਆਖਿਆ ਕੋਈ ਗੱਲ ਨਹੀਂ, ਆ ਜਾਓ ਨਿਬੇੜ ਦਿੰਦੇ ਆ। ਤੇ ਫੈਸਲਾ ਇਹ ਕੀਤਾ ਕਿ ਐਂ ਕਰੋ, ਝਗੜਾ ਤੁਹਾਡਾ ਨਿਬੜ ਗਿਆ ਸਮਝ ਲਓ। ਜਿਹੜਾ ਇੱਕ ਛੋਟਾ ਉਹਦਾ ਨਾਂ ਸੀ ਹਰੀਚੰਦਰ, ਕਿ ਲੈ ਭਾਈ ਹਰੀਚੰਦਰ, ਵੈਸੇ ਉਹਦਾ ਨਾਂ ਹੀ ਵਿਚਾਰੇ ਦਾ ਹਰੀਚੰਦਰ ਆ, ਤੇ ਹਰੀਚੰਦਰ ਤੇ ਹਮੇਸ਼ਾ ਸੱਚ ਦੇ ਪਾਂਧੀ ਬਣ ਕੇ ਇਸੇ ਤਰ੍ਹਾਂ ਰਗੜੇ ਜਾਂਦੇ ਰਹੇ ਆ। ਉਹ ਕਹਿੰਦੇ ਜੀ ਕਿ ਹਰੀਚੰਦਰ ਤੇਰੇ ਲਈ ਭਾਈ ਇਹ ਫੈਸਲਾ ਕਿ ਤੂੰ ਹੁਣ ਪਿੰਡੋਂ ਬਾਹਰ ਰਹਿਣਾ, ਜਿਹੜਾ ਦੂਜਾ ਤੇਰਾ ਭਰਾ ਉਹ ਕੰਮ ਕਰ ਸਮਝਦਾ ਰਵੇ। ਸੋ ਆਹ ਲੈ ਚੱਕ ਲਿਖਤੀ ਫੈਸਲਾ, ਤੇ ਅੱਜ ਤੋਂ ਤੇਰੇ ਤੇ ਲਾਗੂ ਹੁੰਦਾ ਕਿ ਤੈਨੂੰ ਪਿੰਡ ਨਿਕਾਲਾ ਦਿੱਤਾ। ਉਸ ਬੰਦੇ ਨੇ ਆਖਿਆ, ਉਹਨੇ ਆਖਿਆ ਕਿ ਚੰਗਾ ਤੁਸੀਂ ਫੈਸਲਾ ਕੀਤਾ। ਉਹਨੇ ਫਿਰ ਪਹਿਲਾਂ ਤੇ ਪੁਲਿਸ ਵਾਲਿਆਂ ਕੋਲ ਗੁਹਾਰ ਲਾਈ। ਉਹ ਕਹਿੰਦੇ ਜੀ ਪੰਚਾਇਤ ਦਾ ਕੰਮ ਹੈ, ਪੰਚਾਇਤ ਤੇ ਰੱਬ ਦਾ ਰੂਪ ਹੁੰਦੀ ਹੈ, ਅਸੀਂ ਇਹਦੇ 'ਚ ਹੁਣ ਕੀ ਦਖਲ ਦਈਏ।
ਤੇ ਫਿਰ ਉਹ ਮੀਡੀਆ ਕੋਲੇ ਗਿਆ, ਮੀਡੀਆ ਦੇ ਵਿੱਚ ਖਬਰ ਆਈ ਹੈ। ਹੁਣ ਸਾਰੇ ਪਾਸੇ ਹੈ ਜਿਹੜੀ ਉਹ ਤਰਥੱਲੀ ਮੱਛੀ ਪਈ ਹੈ। ਉਂਝ ਪੰਚਾਇਤ ਪਤਾ ਨਹੀਂ ਕਿੰਨੇ ਚੁਣੀ ਹੈ ਔਰ ਇੰਨੀ ਸਿਆਣੀ ਕਿਵੇਂ ਚੁਣੀ ਹੈ ਕਿ ਪੰਚਾਇਤ ਦੇ ਕੋਲ ਇਹ ਅਧਿਕਾਰੀ ਹੈ ਨਹੀਂ ਕਿ ਉਹ ਕਿਸੇ ਨੂੰ ਪਿੰਡੋਂ ਕੱਢ ਦੇਵੇ। ਠੀਕ ਆ, ਲੋਕਤੰਤਰ ਦੀ ਬਹੁਤ ਮਹੱਤਵਪੂਰਨ ਇਕਾਈ ਹੈ ਪੰਚਾਇਤ, ਪਰ ਉਹਦੇ ਕੋਲ ਇਹ ਪਾਵਰ ਨਹੀਂ ਗੀ, ਇਹ ਤਾਕਤ ਨਹੀਂ ਕਿਸੇ ਨੂੰ ਪਿੰਡੋਂ ਕੱਢ ਦੇਵੇ। ਪਰ ਇਹਨਾਂ ਨੇ ਕੰਮ ਕਰਕੇ ਵਿਖਾ ਦਿੱਤਾ। ਪਰ ਇੱਥੋਂ ਫਿਰ ਗਾਣਾ ਵੀ ਹੁਣੇ ਪਿੱਛੇ ਜੇ ਆਇਆ ਸੀਗਾ, ਇੱਕ ਕਾਮਾਂ ਵਾਲੀ ਪੰਚਾਇਤ ਨਹੀਂ ਸੁਣੀ ਦੀ, ਪਰ ਉਹ ਕਾਮਾਂ ਵਾਲੀ ਪੰਚਾਇਤ ਅਸੀਂ ਲੱਭਦੇ ਫਿਰਦੇ ਹਾਂ ਕਿ ਸ਼ਾਇਦ ਉਹ ਕਾਮਾਂ ਵਾਲੀ ਪੰਚਾਇਤ ਕੋਈ ਪਿੰਡਾਂ ਦੇ ਵਿੱਚ ਹੋਏਗੀ। ਕਾਮਾਂ ਵਾਲੀ ਪੰਚਾਇਤ ਉਹ ਜਾਨਵਰਾਂ ਵਾਲੀ ਕਾਮਾਂ ਵਾਲੀ ਪੰਚਾਇਤ ਨਹੀਂ, ਉਹ ਇਸੇ ਤਰ੍ਹਾਂ ਦੀ ਪੰਚਾਇਤ ਨੂੰ ਕਾਮਾਂ ਵਾਲੀ ਪੰਚਾਇਤ ਕਿਹਾ ਜਾਂਦਾ, ਜਿਹੜੀ ਕਾਮਾਂ ਰੌਲੀ ਪਾ ਕੇ ਇਹ ਸਾਰੇ ਕੰਮ ਕਰਦੇ ਵੇ, ਸੋਚੇ ਕੱਖ ਨਾ। ਸੋ ਉਹਨੂੰ ਕਾਮਾਂ ਵਾਲੀ ਪੰਚਾਇਤ ਕਹਿੰਦੇ ਆ। ਤੇ ਇਸ ਕਾਮਾਂ ਵਾਲੀ ਪੰਚਾਇਤ ਨੂੰ ਜਿਹਨੇ ਪਿੰਡੋਂ ਇੱਕ ਮੁੰਡੇ ਨੂੰ ਪਿੰਡ ਨਿਕਾਲਾ ਦੇ ਦਿੱਤਾ ਹੈ, ਇਹਨਾਂ ਨੂੰ ਪਿੰਡੋਂ ਕੱਢ ਕੇ ਵੱਡੇ ਘਰ 'ਚ 4 ਦਿਨ ਲਵਾਉਣੇ ਚਾਹੀਦੇ ਆ ਤਾਂ ਕਿ ਅਕਲ ਆ ਜਾਵੇ ਕਿ ਪਰੇ ਪੰਚਾਇਤ ਦਾ ਕੰਮ ਕਿਸ ਤਰ੍ਹਾਂ ਚਲਾਈਦਾ। ਹਾਂਜੀ, ਤੇ ਜੇ ਫਿਰ ਅਗਲੀ ਗੱਲ ਕਰਦੇ ਹਾਂ ਜੀ ਕਣਕ ਦੀ ਖਰੀਦ ਨੂੰ ਲੈ ਕੇ ਆਪ ਵੱਲੋਂ ਸਰਬ ਪਾਰਟੀ ਮੀਟਿੰਗ ਸੱਦਣ ਦੀ ਮੰਗ। ਹਾਂ, ਦੇਖੋ ਇਸ ਤਰ੍ਹਾਂ ਜਾਪਦਾ ਕਿ ਆਮ ਆਦਮੀ ਪਾਰਟੀ ਤੇ ਬਿਲਕੁਲ ਤਿਆਰ ਮੰਨੀ ਬੈਠੀ ਆਪਣੇ ਆਪ ਨੂੰ ਕਿ ਸਰਕਾਰ ਅਸੀਂ ਚਲਾਉਣੀ ਹੈ। ਇਸ ਕਰਕੇ ਉਹ ਜਿਹੜੇ ਕੰਮ ਪੰਜਾਬ ਦੇ ਅੜਨ ਵਾਲੇ ਜਾਂ ਅੜੇ ਹੋਏ ਆ, ਉਹਨਾਂ ਪ੍ਰਤੀ ਉਹ ਗੰਭੀਰਤਾ ਨਾਲ ਸੋਚਣ ਵੀ ਲੱਗ ਪਈ ਆ। ਨਸ਼ੇੜੀਆਂ ਦੀਆਂ ਸੂਚੀਆਂ ਉਹਨਾਂ ਨੇ ਮੰਗ ਲਈਆਂ ਕਿ ਭਾਈ ਆਪੋ ਆਪਣੇ ਇਲਾਕੇ ਦੇ ਵਿੱਚ ਵਲੰਟੀਅਰ ਲੈ ਕੇ ਆਉਣ ਕਿ ਕਿਹੜਾ ਕਿਹੜਾ ਬੰਦਾ ਨਸ਼ੇ ਕਰਦਾ, ਤਾਂ ਕਿ ਅਸੀਂ ਜਦੋਂ ਨਸ਼ੇ ਦੀ ਸਪਲਾਈ ਵਾਲਾ ਘੋੜਾ ਸੁੱਟੀਏ, ਸਪਲਾਈ ਬੰਦ ਕਰੀਏ, ਤੇ ਜਿਹੜੀ ਇਹਨਾਂ ਨੂੰ ਤੋੜ ਤੰਗੀ ਆਉਣੀ ਹੈ ਉਹਦਾ ਇਲਾਜ ਲੱਭਿਆ ਜਾ ਸਕੇ। ਸੋ ਇਸ ਕਰਕੇ ਸੂਚੀਆਂ ਲਿਆਓ। ਹੁਣ ਇਹਨਾਂ ਨੇ ਕੀ ਮੰਗ ਕੀਤੀ ਹੈ ਰਾਜਪਾਲ ਕੋਲੋਂ ਕਿ ਭਾਈ CCL ਦੇ ਮੁੱਦੇ ਤੇ, ਕੈਸ਼ ਕ੍ਰੈਡਿਟ ਲਿਮਟ ਦੇ ਮੁੱਦੇ ਤੇ ਪੰਜਾਬ ਦਾ ਕੇਂਦਰ ਦੇ ਨਾਲ ਪੇਚ ਫਸ ਜਾਂਦਾ ਹੈ। ਇਸ ਮੁੱਦੇ ਤੇ ਔਰ ਕਣਕ ਦੇ ਦੂਜੇ ਖਰੀਦ ਪ੍ਰਬੰਧਾਂ ਦੇ ਮੱਦੇ ਨਜ਼ਰ ਸਰਬਦਲੀ ਇੱਕ ਮੀਟਿੰਗ ਸੱਦੀ ਜਾਵੇ, ਸਰਬ ਪਾਰਟੀ ਮੀਟਿੰਗ ਸੱਦੀ ਜਾਵੇ, ਜਿਹਦੇ 'ਚ ਇਹ ਸੁਨਿਸ਼ਚਿਤ ਕਰ ਲਿਆ ਜਾਵੇ ਕਿ ਸਾਰੇ ਪ੍ਰਬੰਧ ਹੈ ਜਿਹੜੇ ਸਮੇਂ ਸਿਰ ਨੇਪਰੇ ਚੜ੍ਹ ਜਾਣਗੇ। ਹੁਣ ਕੈਸ਼ ਕ੍ਰੈਡਿਟ ਲਿਮਟ ਦਾ ਜਿਹੜਾ ਇਹ ਝੰਜਟ ਆ, ਇਹ ਪਿਛਲੀ ਵਾਰੀ ਵੀ ਪਿਆ ਸੀ। ਬਹੁਤ ਔਖੇ ਹੋ ਕੇ ਪੰਜਾਬ ਨੇ ਇਹ ਖਰੀਦਦਾਰੀ ਹੈ ਜਿਹੜੀ ਨੇਪਰੇ ਚੜ੍ਹੀ ਸੀ। ਵੈਸੇ CCL ਦਾ ਵਿਵਾਦ ਬਹੁਤ ਚਰਚਿਤ ਹੋਇਆ, ਬੜਾ ਲੋਕਾਂ ਨੇ ਸੁਣਿਆ। ਇਹ CCL ਕੀ ਹੁੰਦੀ ਹੈ? CCL ਦਾ ਮਤਲਬ ਇਹ ਆ ਕਿ ਕੇਂਦਰੀ ਬੈਂਕ ਹੈ ਜਿਹੜੇ ਉਹ ਲਿਮਟ ਦੇ ਰੂਪ ਦੇ ਵਿੱਚ ਰਕਮ ਦਿੰਦੇ ਆ, ਕਿਸ਼ਤਾਂ ਦੇ ਰੂਪ ਦੇ ਵਿੱਚ ਕਿ ਤੁਸੀਂ ਆਪਣੀ ਖਰੀਦ ਕਰੋ ਅਨਾਜ ਦੀ, ਔਰ ਪੰਜਾਬ ਫਿਰ ਉਸ ਰਕਮ ਨੂੰ ਖਰੀਦ ਦੇ ਰੂਪ ਦੇ ਵਿੱਚ ਵਾਪਸ ਮੋੜਦਾ ਹੈ। ਤੇ ਇੱਥੋਂ ਦੀ ਜਿਹੜੀ ਸਰਕਾਰ ਸੀ ਉਹਨੇ ਕਈ ਵਾਰੀ 200 ਕਰੋੜ ਦਾ ਪਾ ਲਿਆ, 300 ਕਰੋੜ ਦਾ ਪਾ ਲਿਆ, 400 ਕਰੋੜ ਦਾ ਪਾ ਲਿਆ। ਇਸ ਤਰ੍ਹਾਂ ਘਾਟਾ ਪਾ ਕੇ ਇਹ ਬੈਲੈਂਸ ਹੈ ਜਿਹੜਾ ਉਹ ਲਗਭਗ 30,000 ਕਰੋੜ ਦਾ ਬਣਾ ਦਿੱਤਾ। ਹੁਣ 30,000 ਕਰੋੜ ਦਾ ਖੱਪਾ ਹੈ। ਆਮ ਆਦਮੀ ਪਾਰਟੀ ਨੂੰ ਪਤਾ ਹੈ ਕਿ ਜਦੋਂ ਅਸੀਂ ਇਹ ਨਤੀਜੇ 'ਚ ਜਾਵਾਂਗੇ, 11 ਮਾਰਚ ਦੇ ਨਤੀਜੇ 'ਚ ਜਾਵਾਂਗੇ, ਜੇ ਸਾਡੀ ਸਰਕਾਰ ਆ ਜਾਂਦੀ ਹੈ 2022 ਤੱਕ ਸਾਡੀ ਸਰਕਾਰ ਦਾ ਗਠਨ ਹੋਣਾ, ਹੋ ਸਕਦਾ ਉਦੋਂ ਤੱਕ ਸੁਖਣਾ ਸਖਣਾ ਲੈਣ, ਤੇ 2025 ਤੋਂ ਬਾਅਦ ਜਦੋਂ ਅਸੀਂ ਕੰਮ ਤੇ ਚੱਲਾਂਗੇ, ਕੰਮ ਤੇ ਚੜਾਂਗੇ, ਉਦੋਂ ਤੱਕ ਤੇ ਖਰੀਦ ਹੈ ਜਿਹੜੀ ਸਾਡੇ ਮੋਢਿਆਂ ਤੇ ਖੜੀ ਹੋਏਗੀ। ਸੋ ਪ੍ਰਬੰਧ ਜਿਹੜੇ ਸਮੇਂ ਸਿਰ ਨਹੀਂ ਹੋਣੇ, ਤੇ ਅਸੀਂ ਤੇ ਲੋਕਾਂ ਦੇ ਨਾਲ ਵਾਅਦੇ ਬੜੇ ਕੀਤੇ ਆ। ਇਹੋ ਹਾਲ ਕਾਂਗਰਸ ਦਾ ਵੀ ਹੈ। ਕਾਂਗਰਸ ਨੇ ਤੇ ਫਾਰਮ ਭਰਾਏ ਹੋਏ ਕਿਸਾਨਾਂ ਤੋਂ ਕਿ ਤੁਹਾਡੀ ਕੁਰਕੀ ਵੀ ਨਹੀਂ ਹੋਣ ਦਿਆਂਗੇ, ਕਰਜ਼ੇ ਵੀ ਮਾਫ ਕਰ ਦਿਆਂਗੇ, ਤੁਹਾਨੂੰ ਮੰਡੀਆਂ 'ਚ ਕੋਈ ਤਕਲੀਫ ਵੀ ਨਹੀਂ ਆਉਣ ਦਿਆਂਗੇ। ਸੋ ਕਾਂਗਰਸ ਵੀ ਚਿੰਤਤ ਕਿਤੇ ਨਾ ਕਿਤੇ ਹੋਏਗੀ ਕਿ ਖਰੀਦ ਕਿਵੇਂ ਕੀਤੀ ਜਾਣੀ ਹੈ। ਜੇ ਅਲਾਇੰਸ ਰਿਪੀਟ ਹੁੰਦਾ ਅਕਾਲੀ ਭਾਜਪਾ ਦਾ, ਤੇ ਉਹਨਾਂ ਵੀ ਤੇ ਐਤਕੀ ਬਹੁਤ ਕਸਮਾਂ ਸਮਾਂ ਚੁੱਕੀਆਂ ਕਿ ਅਸੀਂ ਕਿਸਾਨਾਂ ਨੂੰ ਐਤਕੀ ਤੱਤੀ ਵਾਹ ਨਹੀਂ ਲੱਗਣ ਦਿਆਂਗੇ, ਪਿੱਛੇ ਜੋ ਹੋ ਗਿਆ ਸੋ ਹੋ ਗਿਆ, ਐਤਕੀ ਅਸੀਂ ਕਿਸਾਨਾਂ ਦੇ ਪੂਰੇ ਪੱਖ ਪੂਰਾਂਗੇ। ਸੋ ਇਹ ਸਾਰੀਆਂ ਪਾਰਟੀਆਂ ਲਈ ਇੱਕ ਚਿੰਤਾ ਦਾ ਵਿਸ਼ਾ ਹੈ, ਪਰ ਪਹਿਲ ਕਦਮੀ ਆਮ ਆਦਮੀ ਪਾਰਟੀ ਨੇ ਕੀਤੀ ਹੈ। ਹਾਲਾਂਕਿ ਅੱਜ ਜਿਹੜਾ ਰਾਜਪਾਲ ਹੈ VP ਸਿੰਘ ਬਦਨੌਰ, ਉਹ ਮਿਲਿਆ ਨਹੀਂ, ਉਹ ਕਿਤੇ ਬਾਹਰ ਗਿਆ ਸੀਗਾ, ਪਰ ਉਤਰਾ ਇਹਨਾਂ ਨੇ ਮੈਮੋਰੰਡਮ ਦੇ ਕੇ ਮੰਗ ਜ਼ਰੂਰ ਕੀਤੀ ਹੈ ਕਿ ਭਾਈ ਇਸ ਮੁੱਦੇ ਤੇ ਇੱਕ ਸਰਬਦਲੀ ਮੀਟਿੰਗ ਹੈ ਜਿਹੜੀ ਉਹ ਕਰ ਲਈ ਜਾਵੇ, ਤਾਂ ਕਿ ਇਹ ਜਿਹੜੇ ਖਰੀਦ ਪ੍ਰਬੰਧ ਆ ਉਹ ਸਮੇਂ ਸਿਰ ਕਿਸਾਨਾਂ ਦੇ ਨੇਪਰੇ ਚੜ੍ਹ ਜਾਣ। ਉਂਝ ਜੇ ਆਪਾਂ ਵੇਖੀਏ ਸਾਰਾ ਕੁਝ ਜਿਹੜਾ ਇਹ ਪਿਛਲਾ ਦ੍ਰਿਸ਼ ਅਸੀਂ ਹੰਡਾਇਆ, ਅਸੀਂ ਵੇਖਿਆ, ਇਹਨੂੰ ਤੱਕਿਆ ਨੇੜੋਂ, ਉਹ ਤੋਂ ਜਾਪਦਾ ਹੈ ਕਿ ਜੇਕਰ ਅਕਾਲੀ ਭਾਜਪਾ ਸਰਕਾਰ ਦੇ ਵਿੱਚ ਕਾਂਗਰਸ ਵਿੱਚ ਕੇਂਦਰ ਨੇ ਇਹਨਾਂ ਨੂੰ ਰਵਾ ਕੇ ਪੈਸਾ ਦਿੱਤਾ ਸੀ, ਤੇ ਜੇ ਇੱਥੇ ਸਰਕਾਰ ਗੈਰ ਅਕਾਲੀ ਆ ਗਈ ਤੇ ਫਿਰ ਉਸ ਸੂਰਤ ਦੇ ਵਿੱਚ ਕੀ ਹੋਏਗਾ। ਸੋ ਕਿਸਾਨ ਹੈ ਜਿਹੜਾ ਉਹ ਸਾਰੇ ਪਾਸੇ ਮਰਿਆ। ਇੱਕ ਤੇ ਇਹ ਆ ਕਿ ਐਤਕੀ ਕਣਕ ਹੈ ਜਿਹੜੀ ਬਾਹਰੋਂ ਬੜੀ ਖਰੀਦੀ ਗਈ ਹੈ, ਹੋ ਸਕਦਾ ਕਿ ਉਹ ਖਰੀਦੀ ਉਹ ਵੀ ਪਰੇਸ਼ਾਨੀ ਹੋਵੇ। ਦੂਜਾ CCL ਦਾ ਪੰਗਾ
ਤੀਜਾ ਇਹ ਹੈ ਕਿ ਯਕਦਮ ਚੇਅਰਮੈਨੀਆਂ ਜਿਹੜੀਆਂ ਉਹ ਵੀ ਰੱਦੋ ਬਦਲ ਹੋਣਗੀਆਂ, ਕਿਉਂਕਿ ਚੇਅਰਮੈਨ ਜਿਹੜੇ ਇਸ ਸਮੇਂ ਮੰਡੀਆਂ ਦੇ ਖਾਸ ਤੌਰ ਤੇ ਜਿਹੜੇ ਮੰਡੀਕਰਨ ਬੋਰਡ ਦੇ ਆ, ਜਿਹੜੇ ਮਾਰਕੀਟ ਕਮੇਟੀਆਂ ਦੇ ਆ, ਜਿਹੜੇ ਇਹ ਬਦਲਣਗੇ ਜਿਹੜੀ ਵੀ ਸਰਕਾਰ ਆਈ। ਸੋ ਇਹ ਸਭ ਕੁਛ ਹੈ ਜਿਹੜਾ ਇਹ ਦੇਖ ਕੇ ਕਿਸਾਨ ਥੋੜਾ ਜਿਹਾ ਤੁੜਕੂ ਦੇ ਵਿੱਚ ਹੈ ਕਿ ਕੀ ਬਣੇਗਾ। ਪਰ ਜਿਹੜੀ ਇਹ ਚਿੰਤਾ ਵੇਖੋ ਜਿਹਦੀ ਮਰਜ਼ੀ ਸਰਕਾਰ ਬਣੇ, ਚਾਹੇ ਕਾਂਗਰਸ ਦੀ, ਚਾਹੇ ਆਮ ਆਦਮੀ ਪਾਰਟੀ ਦੀ, ਚਾਹੇ ਅਕਾਲੀ ਭਾਜਪਾ ਦੀ, ਇਹ ਇੱਕ ਚੰਗਾ ਕੰਮ ਕੀਤਾ ਆਮ ਆਦਮੀ ਪਾਰਟੀ ਨੇ ਕਿ ਚਲੋ ਭਾਈ ਆਪਾਂ ਬੈਠ ਕੇ ਵਿਚਾਰ ਕਰ ਲਈਏ ਕਿ ਕਿਸਾਨ ਹੈ ਜਿਹੜਾ ਉਹ ਮੰਡੀਆਂ 'ਚ ਨਾ ਰੁਲੇ। ਮੇਰੇ ਖਿਆਲ ਦੇ ਨਾਲ ਚੰਗਾ ਕੰਮ ਕੀਤਾ, ਇਹ ਹੋ ਜਾਣਾ ਚਾਹੀਦਾ। ਬਿਲਕੁਲ ਜੀ, ਬਹੁਤ ਬਹੁਤ ਧੰਨਵਾਦ ਮਿੰਟੂ ਗੁਰਸਰੀਆ ਜੀ ਤੁਹਾਡਾ, ਤੁਸੀਂ ਸਾਡੇ ਨਾਲ ਜੁੜੇ ਤੇ ਦੱਸਿਆ ਕਿ ਕੀ ਕੁਝ ਹੋ ਰਿਹਾ ਪੰਜਾਬ 'ਚ। ਇਹ ਸੰਜੇ ਮਿੰਟੂ ਗੁਰਸਰੀਆ ਜੋ ਸਾਡੇ ਨਾਲ ਜੁੜਦੇ ਨੇ ਤੇ ਦੱਸਦੇ ਨੇ ਕਿ ਪੰਜਾਬ ਵਿੱਚ, ਭਾਰਤ ਭਰ ਦੇ ਵਿੱਚ ਕੀ ਕੁਝ ਹੁੰਦਾ। ਇਸੇ ਦੇ ਨਾਲ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਹੁਣ ਬਲਵਿੰਦਰ ਕੌਰ ਵੱਲੋਂ ਵੀ ਅਗਲੇ ਬੁਲਟਨ ਤੱਕ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ।